ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 29 ਅਗਸਤ ਪਾਕਿਸਤਾਨ 'ਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਕਰਾਚੀ ਤੋਂ। ਉਹ ਹੀ ਹੋਇਆ ਜਿਹਦਾ ਡਰ ਸੀ। ਹੋਇਆ ਇਹ ਹੈ ਕਿ ਹੁਣ ਪਾਕਿਸਤਾਨੀ ਮੀਡੀਆ ਤੇ ਸੋਸ਼ਲ ਮੀਡੀਆ ਇਹ ਰਿਪੋਰਟ ਕਰ ਰਿਹਾ ਕਿ ਨਤਾਸ਼ਾ ਬੀਬੀ ਜਿਹਨੇ 5 ਇਨਸਾਨਾਂ ਨੂੰ ਆਪਣੀ ਗੱਡੀ ਥੱਲੇ ਦੇ ਕੇ ਕੁਚਲ ਦਿੱਤਾ ਸੀ, 2 ਉਹਨਾਂ ਦੇ ਵਿੱਚੋਂ ਮੌਕੇ 'ਤੇ ਹੀ ਮਰ ਗਏ ਸਨ। ਉਹ ਬੀਬੀ ਨੇ ਆਈਸ ਦਾ ਨਸ਼ਾ ਕੀਤਾ ਹੋਇਆ ਸੀ। ਜੀ ਹਾਂ, ਮੈਡੀਕਲ ਰਿਪੋਰਟ ਇਹ ਦੱਸਦੀ ਹੈ ਕਿ ਉਹ ਉਸ ਵੇਲੇ ਆਈਸ ਦੇ ਨਸ਼ੇ ਦੇ ਵਿੱਚ ਸੀ। ਆਈਸ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ, ਲੇਕਿਨ ਪਹਿਲਾਂ ਇਹ ਦੱਸ ਦਈਏ ਕਿ ਜਿਹੜੀ ਹੁਣ ਮੀਡੀਆ ਰਿਪੋਰਟ ਕਰ ਰਿਹਾ ਇਹ ਕਿਸ ਤਰ੍ਹਾਂ ਕਰ ਰਿਹਾ। ਇੱਕ ਤਾਂ ਇਹ ਪਾਕਿਸਤਾਨ ਦੇ ਮੀਡੀਆ ਨੇ ਰਿਪੋਰਟ ਕੀਤਾ ਹੈ। ਮੀਡੀਆ ਸਪੈਸ਼ਲੀ ਸੋਸ਼ਲ ਮੀਡੀਆ ਦੇ ਜਿਹੜੇ ਆਊਟਲੈਟ ਨੇ, ਇਹ ਰਿਪੋਰਟ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈ, ਇਸ ਲਈ ਅਸੀਂ ਇਹਨੂੰ ਮੁਬੈਨਾ ਤੌਰ 'ਤੇ ਹੀ ਆਖਾਂਗੇ, ਰਿਪੋਰਟਡਲੀ ਆਖਾਂਗੇ। ਇਹ ਰਿਪੋਰਟਡਲੀ ਇਹ ਜਿਹੜੀ ਖਬਰ ਪਾਕਿਸਤਾਨੀ ਮੀਡੀਆ ਨੇ ਰਿਪੋਰਟ ਕੀਤੀ ਉਹ ਆਂਦੇ ਨੇ ਕਿ ਇਹ ਰਿਪੋਰਟ ਪੁਲਿਸ ਦੇ ਕੋਲ ਆ ਗਈ ਹੈ। ਪੁਲਿਸ ਨੇ ਹੁਣ ਅਦਾਲਤ ਦੇ ਵਿੱਚ ਰਿਪੋਰਟ ਜਮ੍ਹਾਂ ਕਰਵਾਉਣੀ ਹੈ। ਰਿਪੋਰਟ ਨੇ ਇਹ ਦੱਸਿਆ ਹੈ ਕਿ ਇਹ ਜਿਹੜੀ ਨਤਾਸ਼ਾ ਬੀਬੀ ਜਿਹਨੇ 5 ਇਨਸਾਨਾਂ ਨੂੰ ਗੱਡੀ ਥੱਲੇ ਕੁਚਲ ਦਿੱਤਾ ਸੀ ਤੇ ਉਸ ਤੋਂ ਬਾਅਦ ਹੱਸਦੀ ਵੀ ਸੀ, ਉਹਦਾ ਉਹ ਸਮਰਕ ਯਾਦ ਕਰੋ, ਦੁਬਾਰਾ ਵਿਖਾ ਵੀ ਦਿੰਦੇ ਸਕਰੀਨ ਦੇ ਉੱਤੇ, ਤੇ ਨਾਲ ਆਂਦੀ ਸੀ ਤੂੰ ਮੇਰੇ ਪਿਓ ਨੂੰ ਨਹੀਂ ਜਾਣਦਾ। ਜਿਹੜੇ ਬੰਦੇ ਕਿਸੇ ਨੇ ਪੁੱਛਿਆ ਸੀ ਕਿ ਤੂੰ 5 ਬੰਦੇ ਕਿਉਂ ਕੁਚਲ ਦਿੱਤੇ ਤੇ ਉਹਨੇ ਦੱਸਿਆ ਵੀ ਤੂੰ ਮੇਰੇ ਪਿਓ ਨੂੰ ਨਹੀਂ ਜਾਣਦਾ। ਬਾਕੀ ਯਾਦ ਕਰੋ ਜਬਰਾਨ ਨਾਸਿਰ ਸਾਹਿਬ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹੜੀ ਅਸੀਂ ਤੁਹਾਡੇ ਨਾਲ ਇੱਥੇ ਸ਼ੇਅਰ ਕੀਤੀ ਸੀ। ਉਹਦੇ ਵਿੱਚ ਬੜਾ ਵਾਜ਼ੇ ਤੌਰ 'ਤੇ ਨਜ਼ਰ ਆਉਂਦਾ ਸੀ ਕਿ ਇਸ ਐਕਸੀਡੈਂਟ ਤੋਂ ਪਿੱਛੇ ਚੰਦ ਮੀਲ ਜਾਂ ਕਿਲੋਮੀਟਰ ਜਾਂ ਥੋੜ੍ਹਾ ਫਾਸਲਾ ਪਿੱਛੇ ਇਸ ਬੀਬੀ ਨੇ ਇੱਕ ਗੱਡੀ ਵਾਲੇ ਦੇ ਨਾਲ ਐਕਸੀਡੈਂਟ ਕੀਤਾ ਸੀ। ਉਸ ਗੱਡੀ 'ਚ ਕੋਈ ਜ਼ਖਮੀ ਨਹੀਂ ਸੀ ਹੋਇਆ, ਸਿਰਫ ਇਹਦੀ ਗੱਡੀ ਰਗੜ ਕੇ ਜਾਂ ਵੱਜ ਕੇ ਉਸ ਗੱਡੀ ਨਾਲ ਗੁਜ਼ਰੀ ਸੀ। ਅਗਰ ਇਹ ਉੱਥੇ ਖਲੋ ਜਾਂਦੀ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਨਸ਼ੈਣ ਹੈ ਜਾਂ ਨਸ਼ੇ 'ਚ ਹੈ ਬਦਕਿਸਮਤੀ ਦੇ ਨਾਲ, ਤੇ ਇਹਨੂੰ ਉੱਥੇ ਹੀ ਡੱਕ ਲੈਂਦੇ ਜਾਂ ਕੋਈ ਮਾਮਲਾ ਹੋ ਜਾਂਦਾ। ਇਹਨੇ ਉੱਥੋਂ ਗੱਡੀ ਭਜਾਈ, ਹਿੱਟ ਐਂਡ ਰਨ ਉਹਨੂੰ ਆਖਦੇ ਨੇ। ਉੱਥੋਂ ਗੱਡੀ ਭਜਾ ਕੇ ਦੌੜਾ ਕੇ ਤੇ ਅੱਗੇ ਜਿਸ ਵੇਲੇ ਆਈ ਤੇ ਇਹ ਪਿਓ ਧੀ ਜਿਹੜੇ ਮੋਟਰਸਾਈਕਲ 'ਤੇ ਜਾ ਰਹੇ ਸਨ। ਇਹ ਵੀ ਇੱਕ ਬੜੀ ਮੈਂ ਆਖਾਂਗਾ ਕਿ ਪਰੇਸ਼ਾਨੀ ਵਾਲੀ, ਇੱਕ ਦਿਲ ਨੂੰ ਤੋੜਨ ਵਾਲੀ ਇਹ ਪੂਰੀ ਦੀ ਪੂਰੀ ਕਹਾਣੀ ਹੈ। ਇੱਕ ਗਰੀਬ ਆਦਮੀ ਜਿਹੜਾ ਮਜ਼ਦੂਰ ਸੀ, ਸਾਰੀ ਉਮਰੇ ਮਜ਼ਦੂਰੀ ਕੀਤੀ, ਕਰੀਆ ਫਿਰ ਕੇ ਟਕਾ ਟਕਾ ਧੇਲਾ ਜੋੜ ਕੇ ਤੇ ਧੀ ਪੜ੍ਹਾਈ। ਧੀ ਜਿਹੜੀ ਉਹਨੇ MBA ਕੀਤਾ ਸੀ ਚੰਗੀ ਯੂਨੀਵਰਸਿਟੀ ਤੋਂ, ਤੇ ਹੁਣ ਉਹਨੂੰ ਇੰਟਰਨਸ਼ਿਪ ਲੱਭੀ ਸੀ ਤੇ ਪਿਓ ਉਹਨੂੰ ਛੱਡਣ ਜਾਣ ਡਿਆ ਸੀ ਤੇ ਮੋਟਰਸਾਈਕਲ ਦੇ ਪਿੱਛੇ ਧੀ ਬੈਠੀ ਸੀ, ਅੱਗੇ ਪਿਓ ਚਲਾਉਣ ਡਿਆ ਸੀ ਤੇ ਪਿੱਛੋਂ ਇਹ ਆਈ ਅਮੀਰਜ਼ਾਦੀ ਨਸ਼ੈਣ। ਮੈਂ ਨਸ਼ੈਣ ਹੀ ਆਖਾਂਗਾ ਮਾਜ਼ਰਤ ਦੇ ਨਾਲ, ਹੁਣ ਮੈਂ ਕੀ ਆਖਾਂ ਜਦੋਂ ਹੁਣ ਮੀਡੀਆ ਰਿਪੋਰਟ ਕਰਨ ਡਿਆ ਕਿ ਖੂਨ ਪਿਸ਼ਾਬ ਦੇ ਨਮੂਨਿਆਂ ਦੇ ਵਿੱਚੋਂ ਆਈਸ ਮਿਲੀ ਹੈ ਤੇ ਉਹ ਹੁਣ ਤੁਸੀਂ ਉੱਥੇ ਨਹੀਂ ਚਲੇ ਜਾਣਾ ਵਾਪਸ। ਜਿਹੜਾ ਸ਼ਰਾਬ ਜਿਹੜੀ ਉਹ ਸ਼ਾਇਦ ਪਿਸ਼ਾਬ ਦੇ ਨਮੂਨੇ 'ਚੋਂ ਨਹੀਂ ਮਿਲਦੀ, ਲੇਕਿਨ ਆਈਸ ਮਿਲਦੀ ਹੈ। ਬਹਰਹਾਲ ਮੈਨੂੰ ਇਹ ਨਹੀਂ ਪਤਾ ਕਿ ਖੂਨ ਦਾ ਨਮੂਨਾ ਸੀ ਜਾਂ ਪਿਸ਼ਾਬ ਦਾ ਸੀ, ਲੇਕਿਨ ਇਹ ਰਿਪੋਰਟਡਲੀ ਖਬਰ ਆ ਗਈ ਹੈ ਕਿ ਇਹਨਾਂ ਦੀ ਮੈਡੀਕਲ ਰਿਪੋਰਟ ਦੇ ਵਿੱਚ ਜਿਹੜੀ ਉਹ ਆਈਸ ਮਿਲੀ ਹੈ ਕਿ ਇਹਨਾਂ ਨੇ ਆਈਸ ਯੂਜ਼ ਕੀਤੀ ਹੋਈ ਸੀ। ਇਹ ਜਿਹੜੀ ਖਾਤੂਨ ਹੈ ਇਹਨੇ ਉਸ ਪਿਓ ਧੀ ਨੂੰ ਕੁਚਲ ਦਿੱਤਾ, ਮੌਕੇ 'ਤੇ ਹੀ ਮਰ ਗਏ ਦੋਵੇਂ। ਪਿੱਛੋਂ ਨਿੱਕੇ ਭੈਣ ਭਰਾ ਨੇ, ਉਹਨਾਂ ਦਾ ਹੁਣ ਪਤਾ ਨਹੀਂ ਕੀ ਬਣੇਗਾ, ਕੌਣ ਪਾਲੇਗਾ। ਤੇ ਇਹਦੇ ਘਰ ਵਾਲਿਆਂ ਨੇ ਇਹਨੂੰ ਵੇਲੇ ਦੇ ਨਾਲ ਇਹਦਾ ਇਲਾਜ ਕਰਾਇਆ ਹੁੰਦਾ, ਇਹਨੂੰ ਕੋਈ ਛਿੱਤਰ ਮਾਰੇ ਹੁੰਦੇ 4 ਤੇ ਸ਼ਾਇਦ ਬੰਦੇ ਦੀ ਪੁੱਤਰ ਬਣੀ ਹੁੰਦੀ ਤੇ ਇਹਨੇ ਇਹ ਕੰਮ ਨਾ ਕੀਤੇ ਹੁੰਦੇ ਜਿਹੜੇ ਕੁਝ ਇਹਨੇ ਕੀਤਾ ਹੈ। ਬਹਰਹਾਲ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਮੈਂ ਆਈਸ ਦੇ ਬਾਰੇ ਦੱਸ ਦਿਆਂ ਤਾਂ ਕਿ ਤੁਸੀਂ ਵੀ ਜ਼ਰਾ ਧਿਆਨ ਕਰੋ। ਅੱਜ ਕੱਲ੍ਹ ਬੱਚੇ ਬੜਾ ਇਸਤੇਮਾਲ ਕਰਦੇ ਨੇ ਸੱਜੇ ਖੱਬੇ। ਇਹ ਹੈ ਕੀ ਹੈ? ਇਹ ਪਹਿਲੀ ਗੱਲ ਤਾਂ ਕਿ ਆਈਸ ਕੋਈ ਨਵੀਂ ਸ਼ੈ ਨਹੀਂ ਹੈ। ਇਹ World War II ਦੇ ਵਿੱਚ ਵੀ ਮੌਜੂਦ ਸੀ, ਉਸ ਵੇਲੇ ਵੀ ਕਿਸੇ ਨਾ ਕਿਸੇ ਫਾਰਮ ਦੇ ਵਿੱਚ। ਤੇ ਉਸ ਵੇਲੇ ਜਿਹੜੇ ਬਹੁਤ ਸਾਰੇ ਫੌਜੀ World War II ਦੇ ਵਿੱਚ ਲੜ ਰਹੇ ਸਨ, ਉਹ ਆਪਣੇ ਆਪ ਨੂੰ ਜਗਾਉਣ ਵਾਸਤੇ ਇਹਨੂੰ ਇਸਤੇਮਾਲ ਕਰਦੇ ਸਨ। ਆਈਸ ਦੇ ਮੁਖਤਲਿਫ ਨਾਂ ਨੇ, ਇਹਨੂੰ ਸਪੀਡ ਵੀ ਆਉਂਦੇ ਨੇ, ਇਹਨੂੰ ਕ੍ਰਿਸਟਲ ਵੀ ਆਉਂਦੇ ਨੇ, ਇਹਨੂੰ ਕਰੈਂਕ ਵੀ ਆਉਂਦੇ ਨੇ, ਇਹਨੂੰ ਅੱਪਰਸ ਵੀ ਆਉਂਦੇ ਨੇ, ਫਿਰ ਇਹਨੂੰ ਟਵੀਕ ਵੀ ਆਉਂਦੇ ਨੇ, ਇਹਨੂੰ ਗੋ ਫਾਸਟ ਵੀ ਆਉਂਦੇ ਨੇ, ਡਿਫਰੈਂਟ ਇਹਦੇ ਸਲੈਂਗਸ ਨੇ। ਇਹਨੂੰ ਆਈਸ ਵੀ ਆਉਂਦੇ ਨੇ, ਗਲਾਸ ਵੀ ਕਹਿੰਦੇ ਨੇ, ਇਹਨੂੰ ਟੀਨਾ ਵੀ ਆਖਦੇ ਨੇ। ਇਹ ਬੇਸਿਕਲੀ ਇੱਕ ਵਾਈਟ ਕਲਰ ਦੀ ਕ੍ਰਿਸਟਲ ਨਮਾ ਪਾਊਡਰ ਹੁੰਦਾ ਹੈ। ਤੁਸੀਂ ਇਹਨੂੰ ਗਲਾਸ ਵੀ ਇਸ ਤੋਂ ਆਉਂਦੇ ਨੇ ਕਿ ਜਿਸ ਤਰ੍ਹਾਂ ਗਲਾਸ ਦੇ ਕ੍ਰਿਸਟਲ ਹੁੰਦੇ ਨੇ ਉਸ ਤਰ੍ਹਾਂ ਦਾ ਇਹ ਹੁੰਦਾ ਹੈ। ਅੱਛਾ, ਇਹਦਾ ਜਿਹੜਾ ਇਸਤੇਮਾਲ ਹੈ ਉਹ ਬੜਾ ਹੀ ਮੁਨਫਰਦ ਤਰੀਕੇ ਨਾਲ ਕਰਦੇ ਨੇ। ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ, ਪੜ੍ਹ ਕੇ ਇਹਨੂੰ ਕਿ ਕਿਸ ਤਰੀਕੇ ਨਾਲ ਇਹਨੂੰ ਕਰਦੇ ਨੇ। ਇੱਕ ਤਾਂ ਇਹਨੂੰ ਸਲੈਮਿੰਗ ਆਖਦੇ ਨੇ, ਉਹ ਜਿਹੜਾ ਸਰਿੰਜ ਦੇ ਨਾਲ ਆਪਣੀ ਜਿਸਮ ਦੇ ਵਿੱਚ ਇੰਜੈਕਟ ਕਰਦੇ ਨੇ। ਦੂਸਰਾ ਇਹਨੂੰ ਬੂਟੀ ਬੰਪਿੰਗ ਆਖਦੇ ਨੇ, ਪਾਣੀ ਦੇ ਵਿੱਚ ਇਹਨੂੰ ਪਾ ਕੇ ਆਈਸ ਨੂੰ ਖੋਰ ਕੇ ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਸਰਿੰਜ ਭਰ ਲੈਂਦੇ ਨੇ ਤੇ ਆਪਣਾ ਜਿਹੜਾ ਪਖਾਨੇ ਵਾਲਾ ਰਸਤਾ ਹੈ ਉਹਦੇ ਵਿੱਚ ਫਿਰ ਉਹ ਸਰਿੰਜ ਦੇ ਨਾਲ ਪਾਣੀ ਜਿਹੜਾ ਉੱਤੇ ਭਰਦੇ ਨੇ ਤੇ ਉਹਦੇ ਨਾਲ ਇਹਨਾਂ ਨੂੰ ਇਮੀਡੀਏਟਲੀ ਨਸ਼ਾ ਹੁੰਦਾ ਹੈ।
ਉਹਨੂੰ ਬੂਟੀ ਬੰਪਿੰਗ ਕਹਿੰਦੇ ਨੇ। ਫਿਰ ਸਨੋਟਿੰਗ ਹੈ ਜਿਹੜਾ ਨੱਕ ਦੇ ਜ਼ਰੀਏ ਖਿੱਚਦੇ ਨੇ, ਔਰ ਫਿਰ ਹੋਰ ਵੀ ਕਈ ਤਰੀਕੇ ਨੇ ਉਹਨਾਂ ਦੇ ਨਾਲ ਇਹ ਉਹਨੂੰ ਜਿਹੜਾ ਅੱਗ ਥੱਲੇ ਬਾਲ ਕੇ ਪਗਲਾ ਕੇ ਅਤੇ ਉਹਦੇ ਜਿਹੜੇ ਹੈ ਉਹ ਨੱਕ ਦੇ ਨਾਲ ਉਹਦਾ ਧੂੰਆਂ ਲੈਂਦੇ ਨੇ। ਮਤਲਬ ਕਈ ਤਰੀਕੇ ਨੇ ਇਹਨੂੰ ਇਸਤੇਮਾਲ ਕਰਨ ਦੇ, ਲੇਕਿਨ ਇਹ ਹੈਰਾਨੀ ਦੀ ਗੱਲ ਹੈ ਕਿ ਇਹਦਾ ਜਿਹੜਾ ਇਫੈਕਟ ਹੈ ਉਹ ਬੜਾ ਭੈੜਾ ਹੁੰਦਾ। ਇਹਦਾ ਇਫੈਕਟ ਇਹ ਹੁੰਦਾ ਕਿ ਇੱਕ ਤਾਂ ਤੁਸੀਂ ਹਾਈਪਰ ਹੋ ਜਾਂਦੇ ਹੋ, ਤੇਜ਼ ਹੋ ਜਾਂਦੇ ਹੋ, ਤੁਹਾਡੇ ਦਿਮਾਗ ਦਾ ਜਿਹੜਾ ਸਿਸਟਮ ਹੈ, ਜਿਹੜਾ ਉਹਦਾ ਤੁਹਾਡਾ ਨਰਵ ਸਿਸਟਮ ਹੈ, ਉਹਦੀ ਜਿਹੜੀ ਮੈਸੇਜਿੰਗ ਦਾ ਸਿਸਟਮ ਹੈ ਉਹ ਬਹੁਤ ਤੇਜ਼ ਹੋ ਜਾਂਦਾ ਹੈ, ਕਿਉਂਕਿ ਇਹ ਮੈਨ ਮੇਡ ਨਸ਼ਾ ਹੈ। ਇਹ ਕੋਈ ਇਸ ਤਰ੍ਹਾਂ ਨਹੀਂ ਕਿ ਜਿਵੇਂ ਸ਼ਰਾਬ ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਕਿ ਇੱਕ ਪ੍ਰੋਸੈਸ ਹੈ, ਨੈਚੁਰਲ ਇੰਗਰੀਡੀਐਂਟਸ ਤੋਂ ਬਣਦਾ ਹੈ, ਜਾਂ ਅਫਿਊਨ ਹੈ, ਅਸੀਂ ਕੱਲ੍ਹ ਹੀ ਤੁਹਾਨੂੰ ਫੀਮ 'ਤੇ ਗੱਲ ਕੀਤੀ ਸੀ, ਉਗਦੀ ਹੈ। ਇਹ ਜਿਹੜਾ ਨਸ਼ਾ ਹੈ ਇਨਸਾਨਾਂ ਨੇ ਇੱਕ ਕਿਸਮ ਦਾ ਲੈਬੋਰਟਰੀ 'ਚ ਬਣਾਇਆ। ਇਹ ਜਿਹੜੀ ਦਵਾਈ ਨਹੀਂ ਅਸੀਂ ਪੀਂਦੇ, ਮੈਨੂੰ ਨਹੀਂ ਹੁਣ ਪਤਾ, ਮੈਂ ਡਾਕਟਰ ਕੋਈ ਨਹੀਂ ਹੈ ਮੈਡੀਕਲ, ਪਤਾ ਨਹੀਂ ਉਹਨੂੰ ਸੋਡੋਫੈਡਰੀਨ ਕਹਿੰਦੇ ਨੇ ਕਿ ਕੀ ਆਉਂਦੇ ਨੇ, ਜਿਹੜੀ ਉਹ ਖਾਂਸੀ ਦੀ ਅਸੀਂ ਦਵਾਈ ਪੀਨੇ ਜਿਹਦੇ ਨਾਲ ਕੰਜੈਸ਼ਨ ਘੱਟ ਹੁੰਦੀ ਹੈ, ਉਹਦੇ ਕੈਮੀਕਲ ਤੋਂ ਜਾਂ ਉਸ ਦਵਾਈ ਤੋਂ ਅੱਗੋਂ ਇਹ ਆਈਸ ਬਣਾਈ ਜਾਂਦੀ ਹੈ। ਇਸ ਲਈ ਚੇਤੇ ਕਰੋ ਉਹ ਜਿਹੜਾ ਐਫੀਡਰੀਨ ਵਾਲਾ ਕੇਸ ਸੀ ਪਾਕਿਸਤਾਨ ਦੇ ਵਿੱਚ, ਉਹ ਇਸੇ ਤੋਂ ਕੋਈ ਦਵਾਈਆਂ ਵੇਚਣ ਦੇ ਉੱਤੇ ਕੇਸ ਨਹੀਂ ਸੀ ਬਣਿਆ। ਉਹ ਜਿਹੜਾ ਉਹਦੀ ਜਿਹੜੀ ਬੇਸ ਮੈਡੀਸਨ ਹੁੰਦੀ ਹੈ, ਜਾਂ ਜਿਹੜੀ ਉਹਦੀ ਕੋਰ ਮੈਡੀਸਨ ਹੁੰਦੀ ਹੈ, ਸਾਲਟ ਵੀ ਆਖ ਦਿੰਦੇ ਨੇ ਉਹਨੂੰ, ਉਹ ਜਿਹਦੇ ਤੋਂ ਇਹ ਦਵਾਈਆਂ ਬਣਾਈਆਂ ਜਾਂਦੀਆਂ ਨੇ, ਉਸੇ ਨੂੰ ਹੀ ਇਸਤੇਮਾਲ ਕਰ ਲੈਂਦੇ ਨੇ ਡਰੱਗਸ ਬਣਾਉਣ ਵਾਸਤੇ। ਉਹਦਾ ਹਨੀਫ ਅਬਾਸੀ ਸਾਹਿਬ ਤੇ ਕਈਆਂ ਹੋਰ ਦੇ ਉੱਤੇ ਉਹ ਜਿਹੜਾ ਅਰਬਾਂ ਕਰੋੜਾਂ ਰੁਪਈਆ ਦਾ ਉਹ ਸਕੈਂਡਲ ਆਇਆ ਸੀ ਕਿ ਇਹਨਾਂ ਨੇ ਸਰਕਾਰੀ ਪੈਸਿਆਂ ਦੇ ਨਾਲ, ਕਿਉਂਕਿ ਇਹ ਜਿਹੜੀ ਸਬਸਟਾਂਸ ਹੈ ਇਹਨੂੰ ਕੰਟਰੋਲ ਕੀਤਾ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ। ਪਾਕਿਸਤਾਨ ਨੇ ਅਗਰ ਖਰੀਦਣੀ ਹੈ ਬਾਹਰੋਂ ਤਾਂ ਪੂਰੀ ਤਹਿਕੀਕ ਕੀਤੀ ਜਾਂਦੀ ਹੈ, ਗਵਰਨਮੈਂਟ ਇਹਨੂੰ ਇੰਪੋਰਟ ਕਰ ਸਕਦੀ ਹੈ ਅਤੇ ਅੱਗੋਂ ਲੋਕਾਂ ਨੂੰ ਦੇ ਸਕਦੀ ਹੈ। ਅਤੇ ਉਹ ਕੇਸ ਹੀ ਹਨੀਫ ਅਬਾਸੀ ਸਾਹਿਬ ਵਗੈਰਾ ਤੇ ਇਹ ਸੀ ਕਿ ਉਹਨਾਂ ਨੇ ਅੱਗੋਂ ਇਹਨੂੰ ਡਰੱਗਸ ਦੇ ਵਿੱਚ ਦਵਾਈਆਂ ਪੂਰੀਆਂ ਬਣਾ ਕੇ ਨਹੀਂ ਵੇਚੀਆਂ, ਲਈ ਦਵਾਈਆਂ ਬਣਾਉਣ ਵਾਸਤੇ, ਲੇਕਿਨ ਵੇਚੀ ਅੱਗੇ ਮਨਸ਼ੀਆਤ ਬਣਾ ਕੇ। ਇਹ ਹੀ ਮੁਬੈਨਾ ਤੌਰ 'ਤੇ ਉਹਨਾਂ ਦੇ ਉੱਤੇ ਉਸ ਵੇਲੇ ਕੇਸ ਸੀ। ਇਹਦਾ ਇਫੈਕਟ ਇਹ ਹੀ ਹੈ ਕਿ ਬੰਦੇ ਨੂੰ ਤੇਜ਼ ਕਰ ਦਿੰਦੀ, ਤੱਤਾ ਕਰ ਦਿੰਦੀ, ਹਾਈਪਰ ਕਰ ਦਿੰਦੀ ਹੈ। ਔਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਰਕੇ ਤੁਹਾਨੂੰ ਮਜ਼ਾ ਆਉਂਦਾ, ਪੁੱਠਾ ਕਰ ਰਹੇ ਹੋ, ਸਿੱਧਾ ਕਰ ਰਹੇ ਹੋ, ਜੋ ਵੀ ਕਰ ਰਹੇ ਹੋ ਉਹਦੇ ਤੁਹਾਨੂੰ ਸਵਾਦ ਆਉਂਦਾ ਔਰ ਤੁਹਾਡਾ ਰਿਪੀਟ ਕਰਨ ਨੂੰ ਦਿਲ ਕਰਦਾ। ਤੁਸੀਂ ਅਕਸਰ ਸੁਣਿਆ ਕਿ ਬੀਵੀ ਨੇ ਹਸਬੈਂਡ ਨੂੰ ਕੱਟ ਦਿੱਤਾ ਔਰ ਬੋਟੀ ਕਰ ਛੱਡਿਆ। ਉਹ ਬਾਅਦ ਦੇ ਵਿੱਚ ਜਿਸ ਵੇਲੇ ਆਈਸ ਦੇ ਨਸ਼ੇ ਦੇ ਵਿੱਚੋਂ ਨਿਕਲੀ ਹੈ ਅਤੇ ਉਹਨੂੰ ਪਤਾ ਲੱਗਾ ਮੈਂ ਕੀ ਕੀਤਾ। ਉਸ ਵੇਲੇ ਜਿਹੜਾ ਕੰਮ ਭੈੜਾ ਜਾਂ ਚੰਗਾ ਕਰਦੇ ਨੇ, ਬੜੇ ਸਾਰੇ ਕਤਲ ਕਰਨ ਦੇ ਵਾਕਿਆਤ ਪਿਛਲੇ ਦਿਨਾਂ 'ਚ ਸਾਨੂੰ ਪਤਾ ਲੱਗਦੇ ਰਹੇ ਨੇ ਕਿ ਆਈਸ ਦੀ ਵਜ੍ਹਾ ਤੋਂ ਜਿਹੜਾ ਨਾ ਉਹ ਕਤਲ ਕੀਤਾ ਲੋਕਾਂ ਨੇ, ਬੜੇ ਸਾਰੇ ਲੋਕਾਂ ਨੂੰ, ਔਰ ਸਵੇਰੇ ਉੱਠਦੇ ਨੇ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ। ਅਤੇ ਇਹ ਸਭ ਤੋਂ ਭੈੜਾ ਨਸ਼ਾ ਹੈ ਤੁਸੀਂ ਕਹੋ। ਇਹਦੇ ਨਸ਼ਈ ਤੋਂ ਬਚ ਕੇ, ਕਿਉਂਕਿ ਕੁਝ ਵੀ ਕਰ ਸਕਦੇ ਨੇ। ਅਗਰ ਇਹ ਨਤਾਸ਼ਾ ਦਾ ਵੀ ਤੁਸੀਂ ਪੈਟਰਨ ਵੇਖੋ ਅਤੇ ਜਿਵੇਂ ਪਿੱਛੋਂ ਗੱਡੀ ਮਾਰੀ ਤਾਂ ਉਸ ਤੋਂ ਬਾਅਦ ਭਜਾਈ ਜਾ ਰਹੀ ਹੈ, ਕਿਉਂਕਿ ਉਹ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਉਹ ਰੀਇਨਫੋਰਸਮੈਂਟ ਹੋ ਰਹੀ ਹੈ, ਉਹ ਮਜ਼ਾ ਆਉਂਦਾ, ਉਹਨਾਂ ਦੇ ਵਿੱਚ ਮੋਰ ਐਨਰਜੀ ਹੁੰਦੀ ਹੈ, ਮੋਰ ਅਲਰਟ ਔਰ ਮੋਰ ਕੌਨਫੀਡੈਂਟ ਹੁੰਦੇ ਨੇ। ਮੈਨੂੰ ਉਹਨਾਂ ਨੂੰ ਲੱਗਦਾ ਹੁਣ ਹਰ ਸ਼ੈ ਉਹਨਾਂ ਨੂੰ ਪਤਾ ਹੈ, ਸਾਰੀਆਂ ਚੀਜ਼ਾਂ ਉਹ ਕਰ ਸਕਦੇ ਨੇ। ਘੱਟ ਸੌਂਦੇ ਨੇ, ਘੱਟ ਖਾਂਦੇ ਨੇ, ਫਾਸਟ ਬਰੀਦਿੰਗ ਹੁੰਦੀ ਹੈ, ਤੇਜ਼ ਸਾਹ ਲੈਂਦੇ ਨੇ, ਹਾਰਟ ਰੇਟ ਬੜਾ ਤੇਜ਼ ਹੋ ਜਾਂਦਾ ਹੈ, ਚੈਸਟ ਪੇਨ ਵੀ ਹੋ ਸਕਦੀ, ਡਰਾਈ ਮਾਊਥ ਹੋ ਸਕਦਾ, ਮਸਲ ਟੈਂਸ਼ਨ ਹੋ ਸਕਦੀ ਹੈ, ਅਤੇ ਬਾਡੀ ਟੈਂਪਰੇਚਰ ਇਨਕਰੀਜ਼ ਹੋ ਸਕਦਾ ਹੈ। ਅਤੇ ਪਾਗਲਾਂ ਵਾਲੀਆਂ ਝੱਲਿਆਂ ਵਾਲੀਆਂ ਗੱਲਾਂ ਜਾਂ ਬਹੁਤ ਹੀ ਐਕਟਿਵ, ਹਾਈਪਰ ਐਕਟਿਵ ਜਿਹੜਾ ਨਾ ਉਹ ਜਿਹੜਾ ਪੂਰਾ ਬਿਹੇਵੀਅਰ ਹੋ ਜਾਂਦਾ ਹੈ। ਇਹ ਬੀਬੀ ਵੀ ਵੇਖੋ ਕਿ ਗੱਡੀ ਭਜਾਈ ਜਾ ਰਹੀ ਹੈ, ਅੱਗੋਂ ਨਹੀਂ ਵੇਖ ਰਹੀ ਕਿ ਅੱਗੇ ਮੋਟਰਸਾਈਕਲ ਉਹਦੇ ਉੱਤੋਂ ਦੀ ਲੰਘ ਗਈ, ਫਿਰ ਦੂਜੀਆਂ ਗੱਡੀਆਂ ਤੋਂ, ਉਦੋਂ ਜਾ ਕੇ ਮੁੜੀ ਜਿਸ ਵੇਲੇ ਗੱਡੀ ਖਿੱਲਰ ਗਈ, ਉਲਟ ਗਈ, ਲੇਕਿਨ ਇਹਨੇ ਰੁਕਣਾ ਨਹੀਂ ਸੀ। ਅੱਛਾ, ਹੁਣ ਇਹਦਾ ਜਿਹੜਾ ਟੈਸਟ ਹੈ ਉਹ ਤਕਰੀਬਨ ਜਿਹੜਾ ਉਹ ਪਿਸ਼ਾਬ ਦੇ ਨਮੂਨੇ 'ਚ ਜਾਂ ਬਲੱਡ ਦੇ ਨਮੂਨੇ ਜਿਹੜਾ ਉਹ 72 ਘੰਟੇ ਤੱਕ ਰਹਿੰਦਾ ਹੈ, ਲੇਕਿਨ ਤੁਹਾਡੇ ਸਿਰ ਦੇ ਵਾਲ ਜਿਹੜੇ ਨੇ, ਤੁਹਾਡੇ ਵਾਲ ਜਿਹੜੇ ਨੇ ਜਿਸਮ ਦੇ, ਉਹਨਾਂ 'ਚ 90 ਦਿਨ ਤੱਕ ਰਹਿ ਸਕਦਾ ਹੈ। ਹੁਣ ਅਗਰ ਇਹ ਝੂਠੀ ਰਿਪੋਰਟ ਦਿੱਤੀ ਵੀ ਜਾਵੇ ਕਿ ਇਹ ਮੈਂ ਫਿਲਹਾਲ ਤਾਂ ਤੁਹਾਨੂੰ ਦੱਸਿਆ ਕਿ ਮੀਡੀਆ ਰਿਪੋਰਟ ਕਰ ਰਿਹਾ ਕਿ ਉਹ ਰਿਪੋਰਟ ਆ ਗਈ ਹੈ ਔਰ ਪੁਲਿਸ ਜਮ੍ਹਾਂ ਕਰਾ ਦੇਗੀ, ਪਰ ਟੱਬਰ ਐਡਾ ਤਗੜਾ ਹੈ, ਰੁਪਈਆ ਪੈਸਾ ਇੰਨਾ ਹੈ, ਉਹ ਜਿਹੜਾ ਬਾਰ-ਬਾਰ ਆਂਦੀ ਹੈ ਕਿ ਤੂੰ ਮੇਰੇ ਪਿਓ ਨੂੰ ਨਹੀਂ ਜਾਣਦਾ। ਇਹ ਸੁਣੋ ਜ਼ਰਾ ਕੀ ਆਖਦੀ ਸੀ। ਵੇਖ ਲਿਆ ਜੇ ਤੁਸੀਂ। ਅਤੇ ਉਹ ਜਿਹੜਾ ਬਾਰ-ਬਾਰ ਆਂਦੀ ਹੈ ਕਿ ਮੇਰੇ ਪਿਓ ਨੂੰ ਨਹੀਂ ਜਾਣਦੇ, ਉੱਥੋਂ ਤੁਹਾਨੂੰ ਆਪੇ ਸਮਝ ਆਏਗੀ ਵੀ ਇਹਨਾਂ ਕੀ ਕੁਛ ਕਰਾ ਲੈਣਾ ਇਸ ਟੱਬਰ ਨੇ। ਅਤੇ ਮੇਰਾ ਖਿਆਲ ਹੈ ਮੈਡੀਕਲ ਰਿਪੋਰਟ ਇਹੋ ਜਿਹੀ ਬਣਵਾ ਦੇਣੀ ਹੈ ਵੀ ਉਲਟਾ ਤੁਸੀਂ ਸਾਰਿਆਂ ਨੇ ਪੱਲਿਓਂ ਜਿਹੜਾ ਪੈਸੇ ਦੇਣੇ ਨਤਾਸ਼ਾ ਬੀਬੀ ਨੂੰ ਕਿ ਬਈ ਤੂੰ ਤਾਂ ਬੜਾ ਨਿੱਕਾ ਕੰਮ ਕੀਤਾ। ਉਹਦੀ ਸਹੇਲੀ ਵੀ ਆਈ ਸੀ, ਉਹਨੇ ਕਿਹਾ ਕੋਈ ਫਿਕਰ ਨਹੀਂ, ਪਰੇਸ਼ਾਨ ਨਾ ਹੋ, ਖ਼ਤਮ ਹੋ ਜਾਏਗਾ। ਉਸ ਤੋਂ ਬਾਅਦ ਓਨ ਖੋਸਾ ਸਾਹਿਬ ਨੇ ਇੱਕ ਇਹਦੇ 'ਤੇ ਬੜਾ ਅੱਛਾ ਵੀਲੌਗ ਜਾਂ ਬੜਾ ਇੱਕ ਅੱਛਾ ਕਲਿੱਪ ਕੀਤਾ, ਉਹਦੀ ਵੀ ਮੈਂ ਗੱਲ ਕਰਨਾ। ਲੇਕਿਨ ਪਹਿਲਾਂ ਤੁਹਾਨੂੰ ਇਹ ਆਈਸ ਦੇ ਬਾਰੇ ਥੋੜ੍ਹਾ ਜਿਹਾ ਦੱਸਦੇ ਹਾਂ, ਹੋਰ ਕੋਈ ਇਹਦੇ ਇੰਪੋਰਟੈਂਟ ਫੈਕਟ ਜਿਹੜੇ ਨੇ।
ਕਿ ਇਹ ਜਿਹੜਾ ਅੱਜ ਕੱਲ੍ਹ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਨੇ, ਯੰਗਸਟਰ ਜ਼ਿਆਦਾ ਇਸਤੇਮਾਲ ਕਰਨ ਡਏ ਨੇ, ਇਸ ਲਈ ਆਪਣੇ ਬੱਚਿਆਂ ਦੇ ਉੱਤੇ ਜ਼ਰਾ ਥੋੜ੍ਹੀ ਜਿਹੀ ਨਜ਼ਰ ਰੱਖੋ। ਇੱਥੇ ਅਮਰੀਕਾ ਦੇ ਵਿੱਚ ਤੇ ਇਹ ਜਿਹੜੇ ਇਸਤੇਮਾਲ ਕਰਦੇ ਨੇ ਲੋਕ, ਉਹਨਾਂ ਦੇ ਬਾਰੇ ਆਖਿਆ ਜਾਂਦਾ ਹੈ ਕਿ ਲੈਸ ਐਜੂਕੇਟਡ, ਜਿਨ੍ਹਾਂ ਦੀ ਕਮਾਈ ਘੱਟ ਹੈ, ਗਰੀਬ ਘਰਾਂ ਤੋਂ ਹੈ, ਮੈਂ ਅਮਰੀਕਾ ਦੀ ਗੱਲ ਕਰਨ ਡਿਆ, ਉੱਥੇ ਨਹੀਂ, ਜਿਨ੍ਹਾਂ ਦੀ ਹੈਲਥ ਇੰਸ਼ੋਰੈਂਸ ਨੂੰ ਐਕਸੈਸ ਨਹੀਂ ਹੈਗੀ, ਕਿਸੇ ਹੋਰ ਬਿਮਾਰੀ ਦੀ ਵਜ੍ਹਾ ਤੋਂ ਆਈਸ ਲੈਣਾ ਸ਼ੁਰੂ ਕਰ ਦਿੰਦੇ ਨੇ, ਅਨਸਟੇਬਲ ਹਾਊਸਿੰਗ ਹੈ, ਹਾਊਸਿੰਗ ਉਹਨਾਂ ਕੋਲ ਘਰ-ਬਾਰ ਨਹੀਂ ਹੈਗਾ, ਜਾਂ ਕ੍ਰਿਮੀਨਲ ਹਿਸਟਰੀ ਹੈ। ਲੇਕਿਨ ਪਾਕਿਸਤਾਨ ਦੇ ਵਿੱਚ ਜ਼ਿਆਦਾਤਰ ਇਹ ਅਸ਼ਰਾਫੀਆ ਦੇ ਬੱਚੇ ਲੈਂਦੇ ਨੇ, ਯੂਨੀਵਰਸਿਟੀਆਂ ਦੇ ਬੱਚੇ ਲੈਂਦੇ ਨੇ। ਇਸ ਵੇਲੇ ਹੁਣ ਤਾਂ ਸਕੂਲਾਂ 'ਚ ਵੀ ਅੱਪੜ ਗਈ ਹੈ। ਇਸ ਲਈ ਆਪਣੇ ਬੱਚਿਆਂ ਦੇ ਰਵੱਈਏ 'ਤੇ ਗੌਰ ਕਰੋ। ਅਗਰ ਉਹ ਐਵੇਂ ਹੀ ਅਬਾ-ਤਬਾ ਬੋਲੀ ਜਾਂਦੇ ਨੇ, ਕਾਲੀਆਂ ਗੱਲਾਂ ਕਰਨ ਡਏ ਨੇ, ਹਾਈਪਰ ਐਕਟਿਵ ਹੋਏ ਨੇ, ਤੇ ਇਹ ਨਾ ਸੋਚੋ ਵੀ ਮੈਂ ਬੜਾ ਕੋਈ ਸ਼ੇਰ ਪੁੱਤਰ ਜੰਮਿਆ ਜਾਂ ਸ਼ੇਰ ਧੀ ਜੰਮੀ ਹੈ। ਜ਼ਰਾ ਉਹਨਾਂ ਦਾ ਕੋਈ ਵਾਲ ਛਾਲ ਚੁੱਕ ਕੇ ਤੇ ਉਹਦੇ ਨਮੂਨੇ ਦਾ ਟੈਸਟ ਕਰਾ ਲਓ, ਅਤੇ ਫਿਰ ਉਹਨਾਂ ਨੂੰ ਮੁਨਾਸਬ ਮਕਦਾਰ ਦੇ ਵਿੱਚ ਉਹਨਾਂ ਨੂੰ ਲਿੱਤਰ ਪਰੇਡ ਉਹਨਾਂ ਦੀ ਕਰੋ, ਤਾਂ ਕਿ ਇਸ ਕੰਮ ਤੋਂ ਉਹਨਾਂ ਨੂੰ, ਲਿੱਤਰ ਪਰੇਡ ਦਾ ਮਤਲਬ ਮਾਰਨਾ ਕੁੱਟਣਾ ਨਹੀਂ, ਸਿਰਫ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਅਹਿਸਾਸ ਦਿਵਾਓ ਅਤੇ ਉਹਨਾਂ ਦੀ ਰੀਹੈਬਿਲੀਟੇਸ਼ਨ ਕਰਵਾਓ ਕਿਤਿਓਂ। ਇਹ ਬੜਾ ਖਤਰਨਾਕ ਕੰਮ ਹੈ। ਇਹ ਇਸ ਬੀਬੀ ਵੀ ਕੀਤਾ ਸੀ। ਇਹ ਹੁਣ ਅਸੀਂ ਮੁਬੈਨਾ ਤੌਰ 'ਤੇ ਹੀ ਆਖਾਂਗੇ, ਕਿਉਂਕਿ ਸਾਡੇ ਕੋਲ ਇਹਦੀ ਅਜੇ ਤੱਕ ਕੋਈ ਰਿਪੋਰਟ ਹੱਥ ਦੇ ਵਿੱਚ ਨਹੀਂ ਹੈ। ਅਗਲੇ ਪਾਸਿਓਂ ਓਨ ਖੋਸਾ ਸਾਹਿਬ ਨੇ ਇੱਕ ਇਹਦੇ 'ਤੇ ਬੜੀ ਚੰਗੀ ਗੱਲ ਕੀਤੀ। ਉਹਨਾਂ ਨੇ ਜਿਹੜੀ ਬੀਬੀ ਇਹਨਾਂ ਦੀਆਂ ਜਿਹੜੀਆਂ ਸਹੇਲੀਆਂ ਨੇ, ਉਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਜਿਹੜੀ ਗੁਫ਼ਤੋ ਸ਼ਨੀਦ ਕੀਤੀ ਹੈ ਨਾ, ਉਹਦੇ ਸਕਰੀਨਸ਼ਾਟ ਉਹਨਾਂ ਸ਼ੇਅਰ ਕੀਤੇ ਨੇ। ਇਹਨਾਂ ਦੀਆਂ ਜਿਹੜੀਆਂ ਸਹੇਲੀਆਂ ਨੇ, ਉਹ ਆਉਂਦੀਆਂ ਨੇ ਵੀ ਇਹ ਕੀ ਕੀੜੇ ਮਕੌੜੇ ਲੋਕ ਨੇ, ਸੜਕ 'ਤੇ ਹੈ ਹੀ ਕਿਉਂ ਸਨ, ਇਹਨਾਂ ਨੂੰ 4 ਪੈਸੇ ਦੇ ਕੋਈ ਫਾਰਗ ਕਰੋ। ਕੀ ਕਰ ਛੱਡਿਆ ਇਹਨੇ ਨਤਾਸ਼ਾ ਨੇ? ਸਾਰੀ ਦੁਨੀਆ ਦੇ ਐਕਸੀਡੈਂਟ ਹੋ ਜਾਂਦੇ ਨੇ, ਇੱਕ ਸਾਨਹਾ ਇਹਨੂੰ ਐਡਾ ਵੱਡਾ ਕਰਕੇ ਨਾ ਪੇਸ਼ ਕਰੋ। ਇਹ ਕੀ ਹੋਇਆ ਜੇ ਐਕਸੀਡੈਂਟ ਹੋ ਗਿਆ? ਇਹਨਾਂ ਨੂੰ ਗਰੀਬ ਨੇ ਪੈਸੇ ਲੈਣਾ ਚਾਹੁੰਦੇ ਨੇ, ਇਹ ਹੁਣ ਐਕਸਪਲੋਇਟ ਕਰ ਰਹੇ ਨੇ, ਇਹਨਾਂ ਨੇ ਵੇਚਣਾ ਆਪਣਾ ਆਪ। ਇਹੋ ਜਿਹੀਆਂ ਗੱਲਾਂ ਉਹ ਸਹੇਲੀਆਂ ਉਹਦੀਆਂ ਕਰ ਰਹੀਆਂ ਨੇ। ਮਤਲਬ ਸਿਰਫ ਨਤਾਸ਼ਾ ਹੀ ਆਈਸ ਦੇ ਨਸ਼ੇ 'ਚ ਨਹੀਂ, ਮੈਨੂੰ ਲੱਗਦਾ ਸਾਰੀਆਂ ਹੀ ਆਈਸ ਕੀਤੀ ਹੈ ਜਿਹੜੀਆਂ ਇਹ ਕਲਿੱਪ ਕਰ ਰਹੀਆਂ। ਅਤੇ ਓਨ ਸਾਹਿਬ ਨੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਕੀਤੀ। ਉਹਨਾਂ ਆਖਿਆ ਇਹਨਾਂ 'ਚੋਂ ਜ਼ਿਆਦਾਤਰ ਨੇ ਆਪਣੇ ਨਾਵਾਂ 'ਚ ਸੈਯਦ ਲਿਖਿਆ, ਸੈਯਦਜ਼ਾਦੀਆਂ ਬਣੀਆਂ ਨੇ, ਅਤੇ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਜਾਂ ਕਰਬਲਾ ਨਾਲ ਰਿਲੇਟਡ ਤਸਵੀਰਾਂ ਲਾਈਆਂ ਨੇ ਆਪਣੇ। ਇਹ ਹੁਣ ਪਤਾ ਨਹੀਂ ਕਿ ਕਿਸੇ ਝੂਠੇ ਬਣਾਏ ਨੇ ਇਹਨਾਂ ਦੇ ਪ੍ਰੋਫਾਈਲ, ਇਹ ਉਹਨਾਂ ਦੀਆਂ ਹੀ ਸਹੇਲੀਆਂ ਨੇ ਜਾਂ ਸਭ ਕੁਝ ਝੂਠ ਹੈ, ਸਾਨੂੰ ਨਹੀਂ ਪਤਾ। ਪਰ ਓਨ ਸਾਹਿਬ ਨੇ ਇਹਦੇ ਉੱਤੇ ਇੱਕ ਪੂਰਾ ਤਜਜ਼ੀਆ ਕੀਤਾ ਔਰ ਇਹ ਸਾਰੀਆਂ ਚੀਜ਼ਾਂ ਵਿਖਾਈਆਂ ਨੇ। ਉਹ ਜਿਹੜੀਆਂ ਚੀਜ਼ਾਂ ਲਿਖੀਆਂ ਨੇ ਉਹ ਤਾਂ ਸਿਕਨਿੰਗ ਨੇ। ਮਤਲਬ ਉਹ ਕੌਮੈਂਟ ਪੜ੍ਹੋ ਇਹਨਾਂ ਜ਼ਨਾਨੀਆਂ ਦੇ, ਅਤੇ ਬੰਦੇ ਨੂੰ ਵੈਸੇ ਹੀ ਤਕਲੀਫ ਹੋ ਜਾਂਦੀ ਹੈ ਕਿ ਯਾਰ ਇਹ ਐਡਾ ਮਾੜਾ ਸਮਝਦੇ ਨੇ ਗਰੀਬ ਹੋਣਾ ਕਿਸੇ ਨੂੰ, ਔਰ ਇਹ ਸਮਝਦੇ ਨੇ ਵੀ ਮਰ ਗਏ ਨੇ, ਕੀੜੇ ਮਕੌੜੇ ਸਨ, ਪੈਸੇ ਦਿਓ ਅਤੇ ਫਾਰਗ ਕਰੋ। ਐਡਾ ਰੌਲਾ ਕਾਹਤੋਂ ਪਾਇਆ ਹੈ? ਬਹਰਹਾਲ ਹੁਣ ਮੁੱਕਦੀ ਗੱਲ ਇਹ ਹੈ ਕਿ ਇਹ ਬੀਬੀ ਜਿਹੜੀ ਹੈ ਇਹ ਨਸ਼ੇ 'ਚ ਸੀ ਆਈਸ ਦੇ, ਜੋ ਰਿਪੋਰਟ ਹੋਇਆ ਮੀਡੀਆ 'ਚ। ਹੁਣ ਇਹਨਾਂ ਦਾ ਨਮੂਨਾ ਆਉਂਦਾ ਹੈ, ਮੀਨ ਕਿ ਜਿਹੜਾ ਇਹਨਾਂ ਦਾ ਰਿਜ਼ਲਟ ਆਏਗਾ ਉਹ ਤੁਹਾਨੂੰ ਦੱਸਾਂਗੇ। ਅਗਰ ਰਿਜ਼ਲਟ ਚੇਂਜ ਕੀਤਾ ਗਿਆ ਤਾਂ ਜ਼ਾਹਿਰ ਹੈ ਫਿਰ ਇਹਦੇ 'ਤੇ ਇੱਕ ਨਵੀਂ ਜਦੋਜਹਿਦ ਸ਼ੁਰੂ ਕੀਤੀ ਜਾਏਗੀ, ਔਰ ਪੁਲਿਸ ਦੇ ਵਿੱਚ ਪੂਰੀ ਕੈਪੇਬਿਲਿਟੀ ਹੈ ਪੈਸੇ ਲੈ ਕੇ ਇਸ ਰਿਜ਼ਲਟ ਨੂੰ ਚੇਂਜ ਕਰਨ ਦੀ। ਡਾਕਟਰਾਂ 'ਚ ਵੀ ਕੈਪੇਬਿਲਿਟੀ ਹੈ ਪੂਰੀ ਦੀ ਪੂਰੀ। ਅਗਲੀ ਖਬਰ 'ਤੇ ਚੱਲਦੇ ਹਾਂ ਜੀ। ਭਾ ਸਫਦਰ ਨੇ ਨਵੀਂ ਵੀਡੀਓ ਕੱਢ ਛੱਡੀ। ਭਾ ਸਫਦਰ ਨੇ ਨਵੀਂ ਵੀਡੀਓ ਜਿਹੜੀ ਕੱਢੀ, ਉਹਦੇ 'ਚ ਉਹਨਾਂ ਆਖਿਆ ਵੀ ਅਸ਼ਰਾਫੀਆ ਦੇ ਮਜ਼ੇ ਨੇ, ਉਹ ਕੁੱਕੜ ਤੇ ਬੱਕਰੇ ਖਾਂਦੇ ਨੇ, ਉਹਨਾਂ ਦੇ ਘਰਾਂ 'ਚ ਏਸੀ ਚੱਲਦੇ ਨੇ, ਉਹਨਾਂ ਦੀਆਂ ਲੱਗੀਆਂ ਨੇ ਮੌਜਾਂ, ਤੇ ਗਰੀਬ ਮਰ ਗਿਆ। ਭਾ ਸਫਦਰ ਵਾਕਈ ਗੁਰਬਤ ਦੇ ਹਾਲਾਤ 'ਚ ਰਹਿ ਰਿਹਾ। ਹੁਣ ਪਤਾ ਲੱਗਾ ਵੀ ਉਹਨਾਂ ਨੂੰ ਘਰੋਂ ਅੱਜ ਕੱਲ੍ਹ ਨਾਰਾਜ਼ ਹੋ ਕੇ ਪਤਾ ਨਹੀਂ ਕੱਢ ਛੱਡਿਆ। ਇਹ ਮੈਨੂੰ ਹਤਮੀ ਗੱਲ ਮੈਂ ਨਹੀਂ ਕਹਾਂਗਾ, ਰਿਪੋਰਟਡਲੀ ਕਹਾਂਗਾ, ਕਿਉਂਕਿ ਮੇਰੇ ਮਗਰ ਨਾ ਪੈ ਜਾਓ। ਇਹ ਕਿਸੇ ਬੰਦੇ ਮੈਨੂੰ ਦੱਸਿਆ, ਮੈਨੂੰ ਇਹ ਨਹੀਂ ਪਤਾ ਵੀ ਇਹ ਸੱਚੀ ਗੱਲ ਹੈ ਕਿ ਝੂਠੀ ਗੱਲ ਹੈ। ਭਾ ਸਫਦਰ ਇਹਨੂੰ ਕੰਡੈਮ ਕਰ ਸਕਦੇ ਨੇ ਇਸ ਗੱਲ ਨੂੰ, ਅਗਰ ਇਹ ਗਲਤ ਹੈ। ਅਸੀਂ ਇੱਥੋਂ ਉਹਨਾਂ ਨੂੰ ਫੋਰਮ ਦਿੰਦੇ, ਮੇਰੇ ਕੋਲ ਉਹਨਾਂ ਦਾ ਕੋਈ ਮੁਨਾਸਬ ਨੰਬਰ ਤਾਂ ਹੈ ਨਹੀਂ, ਇਸ ਲਈ ਮੈਨੂੰ ਤਾਂ ਗੱਲ ਝੂਠ ਹੀ ਲੱਗਦੀ ਹੈ ਕਿ ਭਾ ਸਫਦਰ ਨੂੰ ਘਰੋਂ ਕੱਢਿਆ ਹੋਏਗਾ। ਮੈਂ ਤਾਂ ਇਹੋ ਜਿਹੀ ਗੱਲ ਨਹੀਂ ਕਰ ਸਕਦਾ ਉਹਨਾਂ ਦੇ ਬਾਰੇ, ਲੇਕਿਨ ਐਵੇਂ ਹੀ ਕਿਸੇ ਦੱਸਣ ਵਾਲੇ ਨੇ ਮੈਨੂੰ ਦੱਸਿਆ ਸੀ ਵੀ ਉਹਨਾਂ ਨੂੰ ਘਰੋਂ ਘੱਲ ਦਿੱਤਾ ਹੋਇਆ, ਜਾਂ ਫਿਰ ਹੋ ਸਕਦਾ ਕੱਢਿਆ ਨਾ ਹੋਵੇ। ਵੈਸੇ ਉਹ ਮਾਨਸੇਰਾ ਵਗੈਰਾ ਜ਼ਰਾ ਪੁਰਫਜ਼ਾ ਮਕਾਮ ਹੈ, ਉੱਥੇ ਘੱਲ ਛੱਡਿਆ ਹੋਵੇ ਭਾ ਸਫਦਰ ਨੂੰ, ਇਹ ਮੈਨੂੰ ਨਹੀਂ ਪਤਾ। ਕਿਉਂਕਿ ਇਹ ਗੱਲ ਕਰਨੀ ਕਿਸੇ ਬੰਦੇ ਵਾਸਤੇ ਬੜੀ ਮਾੜੀ ਹੈ ਜਦੋਂ ਤੱਕ ਸਬੂਤ ਨਾ ਹੋਵੇ ਵੀ ਉਹਨੂੰ ਘਰੋਂ ਹੀ ਕੱਢ ਦਿੱਤਾ ਹੈ। ਅਤੇ ਇਹ ਜਿਹੜੇ ਲੋਕ ਇਹੋ ਜਿਹੀ ਗੱਲ ਕਰਦੇ ਨੇ, ਮੈਂ ਉਹਨਾਂ ਨੂੰ ਮਨਾ ਕਰਾਂਗਾ ਵੀ ਬਈ ਇਹੋ ਜਿਹੀ ਗੱਲ ਨਾ ਕਰੋ ਜਦੋਂ ਤੱਕ ਸਬੂਤ ਨਾ ਹੋਵੇ। ਭਾ ਸਫਦਰ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਉੱਥੇ ਪੁਰਫਜ਼ਾ ਮਕਾਮ ਹੈ, ਤੁਹਾਨੂੰ ਪਤਾ ਸਿਹਤ ਅਫਜ਼ਾ, ਉੱਥੇ ਗਏ ਨੇ। ਉੱਥੇ ਬੜੀ ਗੁਰਬਤ ਦੀ ਹਾਲਤ ਨਜ਼ਰ ਆਉਣ ਡਈ ਹੈ, ਪਸੀਨੇ ਆਉਣ ਡਏ ਨੇ, ਬੁਰੇ ਹਾਲ ਨੇ ਭਾ ਸਫਦਰ ਦੇ। ਕੱਪੜੇ ਵੀ ਇਸਤਰੀ ਕੋਈ ਨਹੀਂ, ਜੁੱਤੀ ਵੀ ਪੈਰੀ ਚੰਗੀ ਕੋਈ ਨਹੀਂ, ਮਤਲਬ ਮਾੜੇ ਹੀ ਹਾਲਾਤ ਨੇ। ਤੇ ਇਹ ਸੁਣੋ ਪਹਿਲਾਂ ਭਾ ਸਫਦਰ ਕੀ ਆਂਦਾ ਹੈ। ਮਜ਼ੇ ਕੌਣ ਕਰਦੇ ਨੇ ਜਿਨ੍ਹਾਂ ਦੇ ਘਰ ਇਸ ਵੇਲੇ ਬੜੇ ਬੜੇ ਕੋਠੀਆਂ ਇਸਲਾਮਾਬਾਦ ਵਿੱਚ ਤੇ ਲਾਹੌਰ ਵਿੱਚ ਏਸੀ ਲੱਗੇ ਦੇ, ਉਹਨਾਂ ਕੀ ਨਹੀਂ ਪਤਾ ਕਿ ਅਸੀਂ ਕਬਰਾਂ ਦਾ ਪਾਣੀ ਇਕੱਠਾ ਹੁੰਦਾ, ਉਸ ਦੀ ਬਿਜਲੀ ਬਣਦੀ ਹੈ, ਅਸੀਂ ਦੀਏ ਬਾਲਦੇ ਆ, ਮੌਜਾਂ ਉਹ ਕਰਦੇ। असले बच्चों को रोजगार नहीं, असल को गैस नहीं। जिस वे तबेला बने उस वे वादा आख्या कि हम दुर्बान को कॉलोनी बनाएंगे। एक कॉलोनी इतना जुलो नालियों में जो इतने गंद नजर आ रहे, बिजलियां है नहीं, साफ पीने का पानी नहीं। पर तुम आगे वो जो कुछ हो जाए इसी हालत में रह सा, पर पासा नाकता पकड़ हो गया मुझे।
ਸੁਣ ਲਿਆ ਜੇ। ਭਾਸ ਅਫਦਰ ਆਂਦਾ ਵੀ ਇਹ ਅਮੀਰਾਂ ਦੇ ਮਜ਼ੇ ਨੇ ਤੇ ਗਰੀਬ ਰੋਲ ਗਏ ਨੇ। ਹੁਣ ਜੇ ਕੋਈ ਭਾਸ ਅਫਦਰ ਕੋਲ ਪੁੱਛ ਲੈ ਵੀ ਜ਼ਿੰਮੇਦਾਰ ਕੌਣ ਹੈ, 40 ਸਾਲ ਤੇ ਤੁਹਾਡੇ ਸਹੁਰਿਆਂ ਦੀ ਹਕੂਮਤ ਰਹੀ ਹੈ ਇੱਥੇ, ਤੇ ਹੁਣ ਤੁਹਾਡੀ ਜ਼ਨਾਨੀ ਦੀ ਹਕੂਮਤ ਹੈ ਪੰਜਾਬ ਤੇ ਇਹ ਹਾਲਾਤ ਕੀਤੇ ਕਿੰਨੇ ਨੇ ਤੇ ਇਹਨਾਂ ਹਾਲਾਤ 'ਚੋਂ ਕੱਢਣਾ ਕਿਹਨੂੰ ਹੈ? ਮੈਨੂੰ ਲੱਗਦਾ ਫਿਰ ਭਾਸ ਅਫਦਰ ਨੂੰ ਨਹੀਂ ਪਤਾ, ਤੇ ਭਾਸ ਅਫਦਰ ਕੋਲੋਂ ਅਸੀਂ ਇਹ ਸਵਾਲ ਪੁੱਛਣਾ ਕੋਈ ਨਹੀਂ, ਕਿਉਂਕਿ ਸਾਨੂੰ ਪਹਿਲਾਂ ਹੀ ਉਹਦੀ ਹਾਲਤ ਵੇਖੋ ਵਿਚਾਰੇ ਦੀ ਮਸਕੀਨ ਦੀ ਕੀ ਬਣੀ ਹੈ, ਕਿਹੜੀ ਗਰਮੀ, ਕਿਹੜੇ ਮਾਹੌਲ ਦੇ ਵਿੱਚ, ਕਿੱਥੇ ਉਹਨੂੰ ਘੱਲਿਆ ਹੈ, ਤੇ ਉੱਤੋਂ ਉਹਦੇ ਕੋਲੋਂ ਜੇ ਇਹੋ ਜਿਹੇ ਤੁਸੀਂ ਸਵਾਲ ਕਰ ਲਓ ਤਾਂ ਫਿਰ ਮੈਨੂੰ ਦੱਸੋ ਵੀ ਫਿਰ ਕੀ ਬਣੇਗਾ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਉਹ ਬਾਊ ਜੀ ਮੌਜਾਂ ਨੇ ਦੂਸਰੇ ਪਾਸੇ ਬਾਊ ਜੀ ਦੀਆਂ ਤੇ ਬਾਜੀ ਦੀਆਂ। ਹੁਣ ਤੁਸੀਂ ਇਹ ਤਾਂ ਵੇਖਿਆ ਹੀ ਸੀ, ਸੁਣਿਆ ਹੀ ਸੀ ਵੀ ਲੋਕਾਂ ਨੇ ਈਦ ਕਾਰਡ ਦੇ ਉੱਤੇ ਆਪਣੀਆਂ ਤਸਵੀਰਾਂ ਲਵਾਉਣੀਆਂ ਸ਼ੁਰੂ ਕੀਤੀਆਂ ਨੇ। ਲੋਕ ਹੋਰ ਵੀ ਕਈ ਇਹੋ ਜਿਹੇ ਵੱਖਰੇ ਵੱਖਰੇ ਵੰਨ ਸਵੰਨੇ ਕੰਮ ਕਰਦੇ ਨੇ, ਤੇ ਹੁਣ ਬਾਜੀ ਮਰੀਮ ਨੇ ਤੇ ਬਾਊ ਜੀ ਨੇ ਆਪਣੀ ਤਸਵੀਰ ਲਾ ਕੇ ਨਾ ਤੇ ਲੋਕਾਂ ਨੂੰ, ਜਿਹੜੇ ਦਿਲ ਦੇ ਮਰੀਜ਼ ਨੇ ਪੰਜਾਬ, ਜਿਨ੍ਹਾਂ ਨੂੰ ਕੋਈ ਫਰੀ ਦਵਾਈ ਲੱਭਦੀ, ਉਹ ਕੋਈ 500-700 1000 2000 ਲੋਕਾਂ ਨੂੰ ਉਹ ਦਵਾਈ ਘਰ ਘੱਲੀ ਹੈ। ਇਹ ਕੈਮਰੇ ਦੀ ਮਸ਼ਹੂਰੀ ਵਾਸਤੇ, ਮਤਲਬ ਕਿ ਆਪਣਾ ਟਿਕਟੌਕ ਸ਼ਿਕਟੌਕ ਬਣਾਉਣ ਵਾਸਤੇ। ਉਹ ਡੱਬਾ ਇਹੋ ਜਿਹਾ ਹੈ ਕਿ ਜਿਵੇਂ ਬਾਜੀ ਨੇ ਨਾ ਆਪਣੇ ਮੁੰਡੇ ਦੇ, ਅੱਜ ਕੱਲ੍ਹ ਵਿਆਹਾਂ 'ਤੇ ਲੋਕ ਇਹੋ ਜਿਹੇ ਕਾਰਡ, ਸ਼ਾਦੀ ਕਾਰਡ ਛਾਪਦੇ ਨੇ, ਉੱਤੇ ਤਸਵੀਰਾਂ ਮੂਰਤਾਂ ਸ਼ੂਰਤਾਂ ਲੱਗੀਆਂ ਹੁੰਦੀਆਂ ਨੇ, ਉੱਤੇ ਬਾਜੀ ਦੀ ਤੇ ਬਾਊ ਜੀ ਦੀ ਤਸਵੀਰ ਹੈ ਤੇ ਲਿਖਿਆ ਜੀ ਇਹ ਦਵਾਈ ਤੁਹਾਨੂੰ ਤੁਹਾਡੇ ਘਰ ਮਰੀਮ ਨਵਾਜ਼ ਨੇ ਘੱਲੀ ਹੈ। ਹੁਣ ਇਹਨਾਂ ਨੂੰ ਕੋਈ ਪੁੱਛੇ ਵੀ ਇਹ ਪੱਲਿਓਂ ਘੱਲੀ ਹੈ ਜਿਹੜੀਆਂ ਉਹਦੇ 'ਤੇ ਤਸਵੀਰਾਂ ਲਾਈਆਂ ਨੇ ਅੱਬੇ ਦੀਆਂ ਤੇ ਆਪਣੀਆਂ, ਤੇ ਮੇਰਾ ਮਤਲਬ ਹੈ ਕੋਈ ਤਸਵੀਰ ਘੱਟ ਲੱਗਣ ਡਈ, ਕੋਈ ਗਿਫਟ ਬਹੁਤਾ ਲੱਗਣ ਡਿਆ। ਹਰ ਸ਼ਹਿਰ ਜਿੱਥੋਂ ਟਿਕਟੌਕ ਬਣ ਸਕਦੀ ਹੋਵੇ ਉੱਥੇ ਬਾਜੀ ਨੇ ਖਿੱਚ ਮੇਰੀ ਫੋਟੋ ਤੇ ਬਟੂਏ ਤੇ ਲਾ ਦੇ, ਉਹ ਕੰਮ ਜ਼ਰੂਰ ਕਰਨਾ ਹੁੰਦਾ। ਤੇ ਇਹ ਅਗਲੀ ਖਬਰ ਤੇ ਚੱਲਨੇ ਜੀ। ਡਾਕਟਰ ਮਾਰੰਗ ਬਲੋਚ ਨੇ BLA ਦੀ ਦਹਿਸ਼ਤਗਰਦੀ ਦੀ ਮਜ਼ੰਮਤ ਕਰ ਛੱਡੀ ਹੈ। ਇਹ ਹੁਣ ਪੂਰੀ ਨੂਨ ਲੀਗ ਤੇ ਇਸਟੈਬਲਿਸ਼ਮੈਂਟ ਪ੍ਰੋ ਲੋਕ ਜਿਹੜੇ ਨੇ ਮਾਰੰਗ ਬਲੋਚ ਦੇ ਪਿੱਛੇ ਪਏ ਸਨ ਕਿ ਜਨਾਬ ਇਹ BLA ਦਾ ਜਿਹੜਾ ਨਾ ਸਿਆਸੀ ਵਿੰਗ ਹੈ ਤੇ ਉਹਨੂੰ ਵੀ ਜਿਹੜਾ ਨਾ ਉਹ ਦਹਿਸ਼ਤਗਰਦੀ ਆਖਦੇ ਸਨ। ਸ਼ਰਮ ਦਾ ਘਾਟਾ ਇਹਨਾਂ ਨੂੰ ਕਿ ਅਗਰ ਬਲੋਚਿਸਤਾਨ ਤੋਂ ਕੋਈ ਪੜ੍ਹੀ ਲਿਖੀ ਖਾਤੂਨ ਹੈ ਜਿਹੜੀ ਕਿ ਡਾਕਟਰ ਹੈ, ਉਹ ਅਗਰ ਕੋਈ ਗੱਲ ਕਰਦੀ ਹੈ, ਚਲੋ ਮੰਨ ਲਿਆ ਉਹ BLA ਦੀ ਹੈ, ਮੰਨ ਲਿਆ ਇੱਕ ਮਿੰਟ ਵਾਸਤੇ, ਤੇ ਤੁਸੀਂ ਉਹਦੀਆਂ ਗੱਲਾਂ ਤੇ ਗੌਰ ਕਰੋ, ਉਹ ਗੱਲਾਂ ਠੀਕ ਕਰੋ ਤੇ ਆਪੇ BLA ਵੀ ਨਿਊਟਰਲਾਈਜ਼ ਹੋ ਜਾਏਗਾ, ਲੋਕੀ ਉਹਨਾਂ ਨਾਲ ਆਪੇ ਨਫ਼ਰਤ ਕਰਨਗੇ। ਤੁਸੀਂ ਫੋਕਸ ਕਰੋ ਵੀ ਉਹ ਗੱਲ ਕੀ ਕਰਨ ਡਈ ਹੈ, ਉਹਨੂੰ ਵੀ ਦਹਿਸ਼ਤਗਰਦ, ਤੇ ਹਰ ਬੰਦੇ ਨੂੰ ਜਿਹੜਾ ਨਾ ਮੁਹਿੱਬੁਲ ਵਤਨੀ ਦੇ ਸਰਟੀਫਿਕੇਟ ਆਪਣੇ ਵਾਸਤੇ ਤੇ ਦੂਜਿਆਂ ਨੂੰ ਗੱਦਾਰ। ਉਹ ਭਾਈ ਜੀ ਅਸਲ ਤੂਰ ਨੇ ਵੀ ਇਹ ਤਜਜ਼ੀਆ ਕੀਤਾ ਔਰ ਮੈਂ ਐਗਰੀ ਕਰਨਾ ਹੈ ਕਿ ਅਗਰ BLA ਦਾ ਕੋਈ ਤੋੜ ਹੈ ਨਾ ਇਸ ਵੇਲੇ ਤੇ ਉਹ ਮਾਰੰਗ ਬਲੋਚ ਹੈ, ਜਿਹਦੀ ਕਾਲ ਦੇ ਉੱਤੇ ਇੱਕ ਬਲੋਚ ਖਾਤੂਨ ਹੈ, ਪੜ੍ਹੀ ਲਿਖੀ ਹੈ, ਔਰ ਉਹਦੀ ਕਾਲ ਦੇ ਉੱਤੇ ਲੋਕ ਨਿਕਲਦੇ ਨੇ ਵੱਡੀ ਤਾਦਾਦ 'ਚ, ਔਰ ਸਪੈਸ਼ਲੀ ਔਰਤਾਂ ਨਿਕਲਦੀਆਂ ਨੇ, ਮਾਵਾਂ ਨਿਕਲਦੀਆਂ ਨੇ। ਤੇ ਕੁਝ ਖਿਆਲ ਕਰੋ, ਕੁਝ ਹਿਆ ਨੂੰ ਹੱਥ ਮਾਰੋ। ਜੇ ਇਸ ਵੇਲੇ ਗੱਲ ਚੇਤੇ ਰੱਖਣੀ ਹੈ ਤੁਸੀਂ ਕਿ ਜੇ ਇਸ ਵੇਲੇ ਕਿਸੇ ਮੁਲਕ ਦੇ ਵਿੱਚ, ਯਾਦ ਰੱਖਿਓ ਗੱਲ, ਜੇ ਇਸ ਵੇਲੇ ਕਿਸੇ ਮੁਲਕ ਦੇ ਵਿੱਚ ਮਾਵਾਂ ਕਿਸੇ ਨਜ਼ਰੀਏ ਦੇ ਨਾਲ ਜਾਂ ਕਿਸੇ ਕੌਜ਼ ਦੇ ਨਾਲ ਰਿਲੇਟ ਕਰ ਜਾਂਦੀਆਂ ਨੇ ਨਾ, ਤੇ ਫਿਰ ਅਗਲੀਆਂ ਕਈਆਂ ਨਸਲਾਂ ਦੇ ਵਿੱਚ ਉਹ ਗੱਲ ਟਰਾਂਸਫਾਰਮ ਹੋ ਜਾਂਦੀ ਹੈ ਤੇ ਟਰਾਂਸਫਰ ਹੋ ਜਾਂਦੀ ਹੈ, ਕਿਉਂਕਿ ਮਾਂ ਨੇ ਅਗਲੀ ਨਸਲ ਜਿਹੜੀ ਉਹ ਜਵਾਨ ਕਰਨੀ ਹੈ, ਤੁਸੀਂ ਤਰਬੀਅਤ ਕਰਨੀ ਹੈ। ਹੁਣ ਮਾਰੰਗ ਬਲੋਚ ਦੇ ਜਿਹੜੇ ਜਲਸੇ ਨੇ ਉਹਨਾਂ 'ਚ ਵੇਖੋ ਵੀ ਔਰਤਾਂ ਕਿੰਨੀਆਂ ਆਉਂਦੀਆਂ ਨੇ। ਮਾਰੰਗ ਬਲੋਚ ਨਾਲ ਤੁਹਾਨੂੰ ਇਖਤਲਾਫ ਹੋ ਸਕਦਾ, ਪਰ ਉਹਦੀਆਂ ਗੱਲਾਂ 'ਤੇ ਗੌਰ ਕਰੋ। ਬਹਰਹਾਲ ਮਾਰੰਗ ਬਲੋਚ ਨੇ ਹੁਣੇ ਆਖਿਆ ਕਿ ਜੀ ਉਹ ਕੰਡੈਮ ਕਰਦੀ ਹੈ, ਹਰ ਤਰ੍ਹਾਂ ਦੇ ਵਾਇਲੈਂਸ ਨੂੰ ਕਰਦੀ ਹੈ, ਉਹ ਭਾਵੇਂ BLA ਕਰੇ, ਭਾਵੇਂ ਕੋਈ ਹੋਰ ਕਰੇ, ਭਾਵੇਂ ਪੰਜਾਬੀ ਸ਼ਹੀਦ ਹੋਵੇ ਤੇ ਭਾਵੇਂ ਬਲੋਚੀ ਹੋਵੇ, ਉਹ ਹਰ ਤਰ੍ਹਾਂ ਦੇ ਵਾਇਲੈਂਸ ਨੂੰ ਜਿਹੜਾ ਕੰਡੈਮ ਕਰਦੀ। ਇਹ ਚੰਗੀ ਗੱਲ ਹੈ। ਮਾਰੰਗ ਬਲੋਚ ਸਾਹਿਬਾ ਦੇ ਬਾਰੇ ਮੈਨੂੰ ਕੋਈ ਜ਼ਿਆਦਾ ਨਹੀਂ ਪਤਾ ਕਿ ਉਹਨਾਂ ਦੇ ਕੋਈ ਬੈਰੂਨੀ ਰਾਬਤੇ ਨੇ ਜਾਂ ਕਿਸੇ NGO ਨਾਲ ਨੇ। ਉਹਨਾਂ ਦਾ ਜਿਹੜਾ ਟਵਿੱਟਰ ਅਕਾਊਂਟ ਹੈ ਉੱਥੋਂ ਤੇ ਇਹ ਲੱਗਦਾ ਹੈ ਵੀ ਕਿਸੇ ਨਾ ਕਿਸੇ ਕਿਸਮ ਦੀ ਕੋਈ NGO ਜਾਂ ਕੋਈ ਬੈਰੂਨੀ ਤਾਕਤ ਜਿਹੜੀ ਉਹਨੂੰ ਚਲਾਉਂਦੀ ਹੈ। ਮੈਂ ਇਲਜ਼ਾਮ ਨਹੀਂ ਲਾ ਰਿਹਾ, ਹੋ ਸਕਦਾ ਕੋਈ ਚੰਗੀ ਤਾਕਤ ਹੀ ਚਲਾਉਂਦੀ ਹੋਵੇ, ਮੀਨ ਕੋਈ NGO ਚਲਾਉਂਦੀ ਹੋਵੇ, ਕਿਉਂਕਿ ਉਹ ਟਵਿੱਟਰ ਦਾ ਜਿਹੜਾ ਆਊਟਲੁੱਕ ਹੈ, ਜ਼ਾਹਿਰ ਐਸੀ ਵੀ ਸਾਰੀ ਉਮਰ ਇਹੀ ਕੰਮ ਕੀਤਾ ਹੈ। ਉਹ ਮਾਰੰਗ ਬਲੋਚ ਸਾਹਿਬਾ ਨੇ ਆਪ ਨਹੀਂ ਬਣਾਇਆ, ਉਹ ਕਿਸੇ ਨੇ ਬਣਾਇਆ। ਉਹਨਾਂ ਦੇ ਟਵੀਟ ਦੀ ਜਿਹੜੀ ਲੈਂਗੁਏਜ ਹੈ ਉਹ ਵੀ ਬੜੀ ਨਪੀ ਤੁਲੀ ਹੁੰਦੀ ਹੈ, ਉਹ ਵੀ ਅੰਗਰੇਜ਼ੀ ਕਿਸੇ ਫੋਰਨਰ ਦੀ ਲਿਖੀ ਹੁੰਦੀ ਹੈ ਜਾਂ ਕਿਸੇ ਬੜੇ ਅਲੀਟ ਸਿਸਟਮ 'ਚੋਂ ਪੜ੍ਹੇ ਹੋਏ ਸ਼ਖਸ ਦੀ ਅੰਗਰੇਜ਼ੀ ਹੁੰਦੀ ਹੈ। ਮਾਰੰਗ ਸਾਹਿਬਾ ਦੀ ਅੰਗਰੇਜ਼ੀ ਉਹ ਨਹੀਂ ਹੋ ਸਕਦੀ, ਜ਼ਾਹਿਰ ਹੈ। ਲੇਕਿਨ ਬਹਰਹਾਲ ਸਿੰਪਲ ਗੱਲ ਇਹ ਹੈ ਕਿ ਸਾਨੂੰ ਇਸ ਦੇ ਬਾਵਜੂਦ, ਇਹਨਾਂ ਸਾਰੇ ਖਦਸ਼ਾਤ ਦੇ ਬਾਵਜੂਦ, ਮਾਰੰਗ ਬਲੋਚ ਜਿਹੜੀ ਗੱਲ ਕਰਦੀ ਹੈ ਉਹਦੇ ਉੱਤੇ ਫੋਕਸ ਕਰਨਾ ਚਾਹੀਦਾ। ਗੱਲਾਂ ਉਹਦੀਆਂ ਠੀਕ ਨੇ ਔਰ ਉਹਨੂੰ ਮੇਨ ਧਾਰੇ 'ਚ ਲਿਆਉਣਾ ਚਾਹੀਦਾ। ਉਹਦਾ ਸਿਆਸੀ ਕਿਰਦਾਰ ਅਸੈਪਟ ਕਰਨਾ ਚਾਹੀਦਾ ਮਾਰੰਗ ਬਲੋਚ ਦਾ, ਔਰ ਉਹਨੂੰ ਮੇਨ ਧਾਰੇ 'ਚ ਲਿਆ ਕੇ ਉਹਨੂੰ ਮੇਨ ਸਿਆਸਤ 'ਚ ਲਿਆਓ, ਬਜਾਏ ਇਸ ਦੇ ਕਿ ਉਹ ਚੱਲੇ ਕਾਰਤੂਸ ਜਿਹੜੇ ਤੁਸੀਂ ਛੱਡੇ ਨੇ ਉੱਥੇ, ਜਾਂ ਨਿੱਕੇ ਨਿੱਕੇ ਨਿਆਣਿਆਂ ਨੂੰ MNA ਬਣਾ ਦਿੰਦੇ ਜੇ ਉੱਥੋਂ, ਤੇ ਜਾਂ ਹੋਰ ਲੋਕਾਂ ਨੂੰ ਉਹ ਤੁਸੀਂ ਜਿਹੜੇ ਕਾਰਤੂਸ ਚੱਲੇ ਕਾਰਤੂਸ, ਜਿਹੜਾ ਕੱਲ੍ਹ ਪਰਸੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੁੱਤਾ ਸੀ, ਜੇ ਇਸ ਵੇਲੇ ਚੀਫ ਮਿਨਿਸਟਰ ਜਿਹੜਾ ਸਰਫਰਾਜ਼ ਸਾਹਿਬ ਬੁਗਟੀ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਨਾਲ ਵਜ਼ੀਰ ਬੈਠਾ ਖਰਾਟੇ ਮਾਰਨ ਡਿਆ ਪ੍ਰੈਸ ਕਾਨਫਰੰਸ ਲਾਈਵ ਮੀਡੀਆ ਤੇ, ਇਹੋ ਜਿਹੇ ਚੱਲੇ ਕਾਰਤੂਸਾਂ ਤੋਂ ਜਾਨ ਛੜਾਓ। ਮਾਰੰਗ ਬਲੋਚ ਹੀ ਤੋੜ ਹੈ BLA ਦਾ, ਉਹਨੂੰ ਮੇਨ ਸਟਰੀਮ ਦੇ ਵਿੱਚ ਲਿਆਓ ਤੇ ਖੁਦਾ ਦਾ ਵਾਸਤਾ ਕੋਈ ਅਕਲ ਨੂੰ ਹੱਥ ਮਾਰੋ, ਮਜ਼ੀਦ ਨਫ਼ਰਤ ਨਾ ਫੈਲਾਓ। ਇਹ ਜਿਹੜਾ ਕੰਮ ਨੂਨ ਲੀਗੀ ਸਹਾਫੀਆਂ ਨੇ ਤੇ ਪ੍ਰੋ ਇਸਟੈਬਲਿਸ਼ਮੈਂਟ ਨਜਮ ਵਲੀ ਖਾਨ ਅਰਗੇ ਖੱਚਾ ਨੇ ਜਿਹੜਾ ਕੰਮ ਕੀਤਾ ਹੈ, ਇਹਨਾਂ ਆਖਿਆ ਜੀ ਕਿ ਕੋਇਟਾ ਹੋਟਲ ਰੈਸਟੋਰੈਂਟ ਜਿਹੜਾ ਉਹਦਾ ਬਾਈਕਾਟ ਕਰ ਦਿਓ।
ਪੰਜਾਬ 'ਚ ਹਰ ਥਾਂ ਤੇ ਕਈ ਥਾਵਾਂ ਤੇ ਕੋਇਟਾ ਹੋਟਲ ਰੈਸਟੋਰੈਂਟ ਨਾਂ ਦੇ ਹੋਟਲ ਨੇ। ਮੈਨੂੰ ਤਾਂ ਪਤਾ ਲੱਗਾ ਵੀ ਉਹਦੇ ਮਾਲਕ ਜਿਹੜੇ ਨੇ ਪਸ਼ਤੂਨ ਨੇ, ਉਹ ਬਲੋਚ ਵੀ ਨਹੀਂ ਹੈਗੇ, ਲੇਕਿਨ ਬਲੋਚ ਵੀ ਹੋਣ ਤੇ ਬਲੋਚ ਵੀ ਸਾਡੇ ਭਰਾ ਨੇ। ਇਹ ਇਨਸੀਡੈਂਟ ਹੋਣ ਨਾਲ ਅਸੀਂ ਕੋਈ ਇੱਕ ਦੂਜੇ ਨਾਲ ਨਫ਼ਰਤ ਨਹੀਂ ਸ਼ੁਰੂ ਕਰ ਦੇਣੀ, ਲੇਕਿਨ ਐਡੇ ਬੇਸ਼ਰਮ ਨੇ। ਇਹ ਹੁਣ ਨਜਮ ਸਾਹਿਬ ਜਿਹੜੇ ਨੇ, ਇਹ ਪਤਾ ਨਹੀਂ 12 ਲੱਖ ਕੇ 16 ਲੱਖ ਕੇ ਪਤਾ ਨਹੀਂ ਕਿੰਨੇ ਲੱਖ ਇਹਨਾਂ ਦੀ ਤਨਖਾਹ, ਜਿਮੀ ਵਿਰਕ ਸਾਹਿਬ ਨੇ ਰਿਪੋਰਟ ਕੀਤਾ ਕਿ ਇਹਨਾਂ ਦੀ ਤਨਖਾਹ ਲੱਗੀ ਹੈ PTV ਤੋਂ, ਔਰ ਇਹ ਤੁਹਾਡੇ ਸਾਡੇ ਉਸ ਰਿਪੋਰਟ ਦੇ ਹਿਸਾਬ ਨਾਲ ਟੈਕਸ ਦੇ ਪੈਸਿਆਂ ਦੇ ਉੱਤੇ ਇਹ ਨੌਕਰੀ ਕਰਨ ਡਏ ਨੇ, ਪੈਸਾ ਲੈਣ ਡਏ ਨੇ, ਅਤੇ ਨਾਲ ਮੁਲਕ ਦੇ ਵਿੱਚ ਇੰਤਸ਼ਾਰ ਫੈਲਾਉਣ ਡਏ ਨੇ, ਮੁਲਕ ਦੇ ਵਿੱਚ ਨਫ਼ਰਤ ਫੈਲਾਉਣ ਡਏ ਨੇ, ਮੁਲਕ ਤੋੜਨ ਦੀ ਸਾਜ਼ਿਸ਼ ਦੇ ਵਿੱਚ ਇਨਵੋਲਵ ਨੇ। ਇਸ ਲਈ ਤੁਸੀਂ ਕਿਸੇ ਨੇ ਇਸ ਸਾਜ਼ਿਸ਼ 'ਚ ਨਹੀਂ ਆਉਣਾ। ਬਲੋਚੀ ਵੀ ਸਾਡੇ ਭਰਾ ਨੇ, ਪਠਾਨ ਵੀ ਸਾਡੇ ਭਰਾ ਨੇ, ਸਿੰਧੀ ਵੀ ਸਾਡੇ ਭਰਾ ਨੇ, ਪੰਜਾਬੀ ਵੀ, ਕਸ਼ਮੀਰੀ ਵੀ, ਗਿਲਗਿਤ ਬਲਤਿਸਤਾਨ ਵੀ। ਅਸਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਮੁਲਕ ਨੂੰ ਇਸ ਮੁਸੀਬਤ 'ਚੋਂ ਕੱਢਣਾ, ਲੇਕਿਨ ਅਸੀਂ ਇਹਦੇ ਵਿੱਚ ਕੋਈ ਤਫਰਕਾ ਨਹੀਂ ਪਾਉਣਾ। ਅੱਛਾ ਜੀ, ਅੱਗੋਂ ਨਵਾਜ਼ ਸ਼ਰੀਫ ਸਾਹਿਬ ਮੁਲਕ ਤੋਂ ਫਰਾਰ ਹੋਣ ਲਈ ਪੂਰੇ ਤਿਆਰ ਨੇ। ਕਬੂਤਰ ਜਿਹੜੇ ਉਡਾਉਂਦੇ ਸਨ, ਹੁਣ ਆਪ ਹੀ ਕਬੂਤਰਬਾਜ਼ ਆਪ ਹੀ ਉੱਡਣ ਲੱਗਾ। ਵਜ੍ਹਾ ਕੀ ਹੈ ਕਿ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਐਕਸਟੈਂਸ਼ਨ ਨਹੀਂ ਲੱਭਣ ਡਈ। ਫਿਕਰ ਇਹ ਹੈ ਕਿ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਆਉਣਾ ਅਤੇ ਉਹਨਾਂ ਟੀਕਾ ਭਰ ਕੇ ਲਾ ਦੇਣਾ। ਟੀਕਾ ਭਰ ਕੇ ਲਾ ਦੇਣਾ ਮਤਲਬ ਕਿ ਉਹ ਜਿਹੜੀ ਧਾਂਦਲੀ ਕੀਤੀ ਹੈ ਫਾਰਮ 47, 45, ਉਹ ਸਾਰਾ ਕੰਮ ਮੁੱਕ ਜਾਣਾ ਅਤੇ ਫਿਰ ਮੀਆਂ ਸਾਹਿਬ ਨੂੰ ਕਿਤੇ ਕਿਸੇ ਹੋਰ ਜਿਹੜੇ ਜੁਰਮ ਪੁਰਾਣੇ ਨਾ ਖੁੱਲ੍ਹ ਜਾਣ, ਜੇਲੇ ਨਾ ਜਾਣਾ ਪਵੇ। ਮੀਆਂ ਸਾਹਿਬ ਨੂੰ ਜਨਰਲ ਆਸਿਮ ਮੁਨੀਰ ਦੇ ਉੱਤੇ ਕੋਈ ਇਤਬਾਰ ਨਹੀਂ, ਉਹਨਾਂ ਨੂੰ ਇਤਬਾਰ ਹੈ ਅਤੇ ਕਾਜ਼ੀ ਫਾਇਜ਼ ਈਸਾ 'ਤੇ ਹੈ। ਜਿਸ ਵੇਲੇ ਕਾਜ਼ੀ ਗਿਆ ਅਤੇ ਮੀਆਂ ਗਿਆ, ਅਤੇ ਹੁਣ ਦੁਨੀਆ TV ਰਿਪੋਰਟ ਕੀਤਾ ਕਿ ਸਤੰਬਰ ਦੇ ਦੂਸਰੇ ਹਫ਼ਤੇ ਮੀਆਂ ਸਾਹਿਬ ਕਬੂਤਰ ਤਰ੍ਹਾਂ ਇੱਥੋਂ ਫੁਰ, ਔਰ ਮੀਆਂ ਸਾਹਿਬ ਜਾਣਗੇ ਲੰਦਨ, ਉੱਥੇ ਰਹਿਣਗੇ। ਜੇ ਤੇ ਕਾਜ਼ੀ ਨੂੰ ਐਕਸਟੈਂਸ਼ਨ ਲੱਭ ਗਈ, ਕਿਉਂਕਿ ਮੀਆਂ ਸਾਹਿਬ ਉੱਥੋਂ ਜਾ ਕੇ ਧੋਬੀ ਪਟਕਾ ਵੀ ਮਾਰਨਗੇ। ਧੋਬੀ ਪਟਕੇ ਦਾ ਮਤਲਬ ਇੱਥੇ ਤੇ ਉਹ ਆਸਮ ਮੁਨੀਰ ਸਾਹਿਬ ਦੇ ਘਸੁੰਨ ਦੇ ਲਾਗੇ ਨੇ ਨਾ। ਜਿਸ ਵੇਲੇ ਇੱਥੋਂ ਉੱਡ ਜਾਣਗੇ, ਲੰਦਨ ਚਲੇ ਜਾਣਗੇ ਅਤੇ ਘਸੁੰਨ ਤੋਂ ਹੋ ਜਾਣਗੇ ਦੂਰ, ਅਤੇ ਫਿਰ ਉੱਥੋਂ ਬਹਿ ਕੇ ਪੈਂਖੜ ਬਣਨਗੇ, ਉੱਥੋਂ ਬਹਿ ਕੇ ਔਰ ਪੈਂਚ ਬਣ ਕੇ ਉੱਥੋਂ ਬਹਿ ਕੇ ਜੋੜ ਪਾਉਣਗੇ ਔਰ ਆਖਣਗੇ ਵੀ ਕਾਜ਼ੀ ਨੂੰ ਰੱਖਣਾ ਹੀ ਰੱਖਣਾ, ਅਤੇ ਆਸਿਮ ਮੁਨੀਰ ਸਾਹਿਬ ਦੇ ਖਿਲਾਫ ਉੱਥੋਂ ਫਿਰ ਫੈਸਲੇ ਕਰਨਗੇ। ਬਚੇ ਹੋਣਗੇ ਨਾ, ਦੂਰ ਬੈਠੇ ਹੋਣਗੇ, ਅਤੇ ਉੱਥੋਂ ਥੋੜ੍ਹੀ ਜਿਹੀ ਕੋਈ ਆਪਣੀ ਵੇਖਦੇ ਹਾਂ ਬਹਰਲ ਕਰਦੇ ਕਿ ਨਹੀਂ, ਕਿਉਂਕਿ ਧੀ ਦੇ ਪਿੱਛੇ ਚੀਫ ਮਿਨਿਸਟਰ ਬਣੀ ਹੋਈ ਹੈ। ਬਹਰਲ ਇਹ ਹੁਣ ਸਾਰੀ ਸੂਰਤ ਹਾਲ 'ਤੇ ਨਜ਼ਰ ਰੱਖਾਂਗੇ, ਜੋ ਵੀ ਮਾਮਲਾ ਬਣਿਆ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਬੈਰਿਸਟਰ ਸਾਦ ਰਸੂਲ ਸਾਹਿਬ ਬੜਾ ਚੰਗਾ ਤਜਜ਼ੀਆ ਕੀਤਾ, ਬੜੇ ਮੰਨੇ ਪ੍ਰਮੰਨੇ ਵਕੀਲ ਨੇ, ਉਹ ਵੀ ਤੁਹਾਨੂੰ ਪਤਾ ਹੈ ਪੰਜਾਬ ਦੇ। ਅਤੇ ਉਹਨਾਂ ਆਖਿਆ ਕਿ 5 ਵਾਰੀ ਅਜ਼ਮਾਏ ਜਾਣ ਵਾਲਿਆਂ ਦੇ ਬਾਵਜੂਦ ਤੁਸੀਂ 6ਵੀਂ ਵਾਰੀ ਜਿਹੜੇ ਲੋਕਾਂ ਨੂੰ ਅਜ਼ਮਾਉਂਦੇ ਹੋ, ਕਸੂਰ ਤੁਹਾਡਾ ਹੈ। ਉਹਨਾਂ ਆਖਿਆ ਇਸ ਨਵਾਜ਼ ਸ਼ਰੀਫ, ਇਸ ਸ਼ਹਿਬਾਜ਼ ਸ਼ਰੀਫ, ਇਸ ਇਸਹਾਕ ਡਾਰ ਨੇ ਪਹਿਲਾਂ ਕਿਦੋਂ ਤੁਹਾਡੀ ਮੈਸ਼ਤ ਠੀਕ ਕੀਤੀ ਸੀ, ਪਹਿਲਾਂ ਮੁਲਕ ਕਿਦੋਂ ਠੀਕ ਕੀਤਾ? ਇਹਨਾਂ ਤੁਸੀਂ 5 ਵਾਰੀ ਮੌਕਾ ਦਿੱਤਾ, ਹੁਣ 6 ਵਾਰੀ ਵੀ ਦਿਓਗੇ ਤਾਂ ਤੁਸੀਂ ਬੇਵਕੂਫ ਹੋ, ਉਹਨਾਂ ਦਾ ਕਸੂਰ ਨਹੀਂ ਹੈ। ਗੱਲ ਠੀਕ ਹੈ, ਜੇ ਬੰਦਾ ਪਟਵਾਰੀ ਹੋਵੇ ਤਾਂ ਫਿਰ ਉਹਦਾ ਇਲਾਜ ਕੋਈ ਨਹੀਂ। ਉਹਨਾਂ ਆਖਿਆ ਵੀ ਕਸੂਰ ਤੁਹਾਡਾ, ਜਿਹੜਾ ਬਾਰ-ਬਾਰ ਬੇਵਕੂਫਾਂ ਨੂੰ, ਨਲਾਇਕਾਂ ਨੂੰ ਜਿਹੜਾ ਉਹ ਵਾਰੀ ਦਿੰਦੇ ਹੋ। ਜਿਹਨੇ ਕੋਈ ਕੰਮ ਠੀਕ ਕਰਨਾ ਹੁੰਦਾ ਪਹਿਲੀ ਵਾਰੀ ਕਰ ਦੇਣਾ, ਚਲੋ ਦੂਜੀ ਵਾਰੀ ਕਰ ਦਿੰਦਾ। ਜਿਹਨੇ 5 ਵਾਰੀ ਨਹੀਂ ਕੀਤਾ, ਉਹਨੇ 6ਵੀਂ ਵਾਰੀ ਕਿੱਥੋਂ ਕਰਨਾ? ਅਤੇ ਕਸੂਰ ਤੁਹਾਡਾ, ਕਿਸੇ ਹੋਰ ਦਾ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਦੇਵਾਂਗੇ ਕਿ PTI ਦੇ MNA ਫਹੀਮ ਖਾਨ, ਉਹਨਾਂ ਨੂੰ ਸਾਊਦੀ ਅਰਬ 'ਚ ਗ੍ਰਿਫਤਾਰ ਕਰ ਲਿਆ। ਕਸੂਰ ਉਹਨਾਂ ਦਾ ਇਹ ਹੈ ਕਿ ਉਹਨਾਂ ਨੇ ਉੱਥੇ ਅਹਿਰਾਮ ਦੀ ਹਾਲਤ 'ਚ ਖਲੋ ਕੇ ਉਹਨਾਂ ਇਹ ਆਖਿਆ ਸੀ ਕਿ ਜੀ ਮੈਂ ਹਲਫ ਦਿੰਦਾ ਕਿ ਇਮਰਾਨ ਖਾਨ ਨੇ ਸਾਨੂੰ ਕਦੇ ਫੌਜੀ ਤਨਸੀਬਾਤ ਦੇ ਉੱਤੇ ਹਮਲਾ ਕਰਨ ਨੂੰ ਨਹੀਂ ਆਖਿਆ। ਉਹਨਾਂ ਆਖਿਆ ਵੀ ਮੈਂ ਅਹਿਰਾਮ ਦੀ ਹਾਲਤ ਦੇ ਵਿੱਚ ਇਹ ਹਲਫ ਦੇਣ ਡਿਆ, ਮੱਕਾ ਮੁਕਰਮਾ ਦੇ ਸਾਹਮਣੇ ਉਹਦੇ ਵਿੱਚ ਖਲੋ ਕੇ, ਹਰਮ ਦੇ ਵਿੱਚ ਖਲੋ ਕੇ, ਕਿ ਇਮਰਾਨ ਖਾਨ ਕਦੀ ਫੌਜੀ ਤਨਸੀਬਾਤ 'ਤੇ ਜਾਂ ਕਿਸੇ ਕਿਸਮ ਦਾ ਤਸ਼ੱਦਦ ਕਰਨ ਦਾ ਸਾਨੂੰ ਹਮਲਾ ਕਰਨ ਦੀ ਤਾਕੀਦ ਜਾਂ ਇੰਸਟਰਕਸ਼ਨ ਨਹੀਂ ਦਿੱਤੀ। ਨਾਲ ਉਹਨੇ ਆਖਿਆ ਵੀ ਜਿਹੜੇ ਲੋਕਾਂ ਨੇ ਇਹ 9 ਮਈ ਸਾਡੇ 'ਤੇ ਪਾਇਆ ਔਰ ਆਂਦੇ ਨੇ ਕਿ PTI ਨੇ 9 ਮਈ ਕੀਤਾ, ਕਿ ਉਹ ਹਰਮ 'ਚ ਆ ਕੇ ਕਸਮ ਦੇਣਗੇ, ਉਹ ਇੱਥੇ ਆ ਕੇ ਹਲਫ ਦੇ ਸਕਦੇ ਨੇ। ਇਹ ਫਹੀਮ ਖਾਨ ਸਾਹਿਬ ਨੇ ਆਖਿਆ। ਉਹਨਾਂ ਹਲਫ ਤੇ ਕੀ ਦੇਣਾ, ਉਹਨਾਂ ਨੂੰ ਆਪੇ ਹੀ ਪਤਾ ਵੀ ਅਸੀਂ ਝੂਠ ਮਾਰਿਆ, ਉਹ ਹਰਮ 'ਚ ਤੇ ਹਲਫ ਨਹੀਂ ਦੇ ਸਕਦੇ। ਉਹਨਾਂ ਨਵਾਂ ਕੰਮ ਕਰ ਦਿੱਤਾ, ਉਹਨਾਂ ਬੰਦਾ ਘੱਲਿਆ, ਉਹਨਾਂ ਜਾ ਕੇ ਉੱਥੇ ਸਾਊਦੀ ਅਰਬ ਵਾਲਿਆਂ ਨਾਲ ਗੱਲ ਕੀਤੀ। ਫਹੀਮ ਸਾਹਿਬ ਜਿਸ ਵੇਲੇ ਹੋਟਲ ਜਾ ਰਹੇ ਸਨ ਆਪਣੀ ਬੇਗਮ ਦੇ ਨਾਲ, ਬੇਗਮ ਨੂੰ ਉਹਨਾਂ ਉੱਤੇ ਘੱਲ ਦਿੱਤਾ। ਇੱਕ ਪਾਕਿਸਤਾਨੀ ਸੀ ਅਤੇ ਨਾਲ 4-5 ਕੋਈ ਅਰਬੀ ਸਨ ਦੋਸਤ ਉੱਥੇ। ਉਹਨਾਂ ਹਰਮ ਦੇ ਵਿੱਚੋਂ ਜਾ ਕੇ ਤੇ ਫਹੀਮ ਖਾਨ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਮਤਲਬ ਉਹਨਾਂ ਹਰਮ ਦੇ ਵਿੱਚ ਹਲਫ ਤੇ ਨਹੀਂ ਦਿੱਤਾ, ਉਹਨਾਂ ਫਹੀਮ ਚੁੱਕ ਲਿਆ। ਹੁਣ ਹਰਮ 'ਚੋਂ ਵੀ ਬੰਦੇ ਚੁੱਕ ਲਓ, ਮਾਸ਼ਾਅੱਲਾ, ਸ਼ਾਬਾਸ਼ ਵੀ, ਬੱਲੇ ਬਈ, ਸ਼ੇਰ ਬੱਗਿਓ, ਤੁਸੀਂ ਕੋਈ ਥਾਂ ਰਹਿਣ ਨਹੀਂ ਦੇਣਾ। ਅਤੇ ਇਹ ਹੁਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਅਤੇ ਵੇਖਨੇ ਕੀ ਹੁੰਦਾ, ਪਰ ਸਾਊਦੀ ਅਰਬ ਦੇ ਵਿੱਚ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ, ਅਤੇ ਇਹ ਲੇਕਿਨ ਹੋਇਆ। ਇਹ ਬੜੀ ਹੀ ਅਫਸੋਸਨਾਕ ਹਰਕਤ ਹੈ, ਕਿਉਂਕਿ ਉਹ ਮੁਲਕ ਇੱਕ ਇੰਡੀਪੈਂਡੈਂਟ ਹੈ, ਉੱਥੇ ਉਹਨਾਂ ਦੀਆਂ ਆਪਣੀਆਂ ਅਦਾਲਤਾਂ ਨੇ, ਉਹਨਾਂ ਨੂੰ ਆਪਣੀਆਂ ਅਦਾਲਤਾਂ ਦੇ ਹਿਸਾਬ ਨਾਲ ਆਪਣੇ ਫੈਸਲੇ ਕਰਨੇ ਚਾਹੀਦੇ ਨੇ। ਇਹ ਜਿਹੜਾ ਜੋ ਕੁਝ ਸਾਰਾ ਕੁਝ ਹੋਇਆ, ਇਹ ਮੇਰਾ ਨਹੀਂ ਖਿਆਲ ਕਿ ਉੱਥੇ ਹੋਣਾ ਚਾਹੀਦਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਿਹੜਾ ਤੁਹਾਨੂੰ ਪਤਾ ਹੈ ਕਿ ਕੱਚੇ ਦੇ ਵਿੱਚ ਆਪਰੇਸ਼ਨ ਕਰਨਾ ਸੀ ਪੁਲਿਸ ਨੇ, ਉਹ ਇੱਕ ਫਾਰੂਕਾਬਾਦ ਹੈ ਜਿਹਨੂੰ ਪਹਿਲੇ ਚੂੜਕਾਣਾ ਵੀ ਆਉਂਦੇ ਸਨ, ਉਹ ਮੇਰਾ ਖਿਆਲ ਸ਼ੇਖੂਪੁਰੇ ਦੇ ਲਾਗੇ। ਉੱਥੇ ਜਿਹੜੀ ਰਿਜ਼ਰਵ ਪੁਲਿਸ ਹੈ ਨਾ, ਪੰਜਾਬ ਕਾਂਸਟੇਬਲਰੀ, ਉਹ ਜਿਹੜੀ ਰਿਜ਼ਰਵ ਪੁਲਿਸ ਜਿਹਨੂੰ PC ਵੀ ਕਹਿੰਦੇ ਨੇ, ਪੰਜਾਬ ਕਾਂਸਟੇਬਲਰੀ, ਉਹਨਾਂ ਦਾ ਮਰਕਜ਼ ਹੈ।
ਉੱਥੋਂ ਜਿੱਥੇ ਵੀ ਕੋਈ ਵੱਡੀ ਪੁਲਿਸ ਦੀ ਨਫਰੀ ਚਾਹੀਦੀ ਹੋਵੇ ਉੱਥੋਂ ਪੰਜਾਬ 'ਚੋਂ ਖੜਦੇ ਨੇ, ਉੱਥੋਂ ਪੁਲਿਸ ਘੱਲੀ ਉਹਨਾਂ ਨੂੰ, ਅਤੇ ਉਹ ਮੋਟਰਵੇ ਦੇ ਉੱਤੇ ਅੱਗੋਂ ਇੰਟਰਚੇਂਜ ਦੇ ਉੱਤੇ ਸ਼ਾਇਦ ਨਸ਼ਾਰਾ ਵਰਕਾਂ ਕਿ ਕਿਹੜੇ ਇੰਟਰਚੇਂਜ ਦੇ ਉੱਤੇ ਉਹ ਪੁਲਿਸ ਵਾਲੇ ਉਤਰ ਗਏ। ਉਹਨਾਂ ਕਿਹਾ ਜੀ ਕਿ ਅਸੀਂ ਆਪਰੇਸ਼ਨ ਕੱਚੇ 'ਚ ਨਹੀਂ ਜਾਣਾ। PC ਦੇ ਮੁਲਾਜ਼ਮੀਨ ਪੁਲਿਸ ਦੇ ਘੱਲੇ ਸਨ ਕੱਚੇ ਵਾਲੇ ਪਾਸੇ ਵੀ ਉੱਥੇ ਡਾਕੂਆਂ ਦੇ ਖਿਲਾਫ ਆਪਰੇਸ਼ਨ ਕਰਨਾ। ਉਹ ਉੱਥੋਂ ਨਿਕਲੇ ਫਰੂਕਾਬਾਦ ਤੋਂ, ਅਤੇ ਅੱਗੇ ਜਿਹੜਾ ਇੰਟਰਚੇਂਜ ਪਹਿਲਾਂ ਆਇਆ ਬੱਸ ਤੋਂ ਉਤਰ ਕੇ ਤੇ ਘਰ ਚਲੇ ਗਏ। ਉਹਨਾਂ ਪੁਲਿਸ ਵਾਲਿਆਂ ਨੂੰ ਦੱਸਿਆ ਹੀ ਨਹੀਂ। ਉਹਨਾਂ ਕਿਹਾ ਜੀ ਅਸੀਂ ਉੱਥੇ ਨਹੀਂ ਮਰਨਾ, ਉੱਥੇ ਜਿਸ ਤਰ੍ਹਾਂ ਦਾ ਤੁਸੀਂ ਸਾਨੂੰ ਸਹੂਲਤਾਂ ਦਿੰਦੇ ਹੋ ਪੁਲਿਸ ਵਾਲਿਆਂ ਨੂੰ। ਗੱਲ ਉਹਨਾਂ ਵੈਸੇ ਮੈਂ ਇਹ ਤਾਂ ਨਹੀਂ ਆਖਾਂਗਾ ਵੀ ਉਹਨਾਂ ਨੂੰ ਇਹ ਕਰਨਾ ਚਾਹੀਦਾ ਸੀ, ਕਾਨੂੰਨ ਸ਼ਾਨੂਨ ਦੇ ਹਿਸਾਬ ਨਾਲ ਆਪਣੇ ਅਦਾਰੇ ਨੂੰ ਕੌਨਫੀਡੈਂਸ 'ਚ ਲੈਣਾ ਚਾਹੀਦਾ ਸੀ, ਲੇਕਿਨ ਗੱਲ ਉਹਨਾਂ ਦੀ ਵੀ ਸਮਝ 'ਚ ਆਉਂਦੀ ਹੈ ਬੰਦੇ ਨੂੰ ਕਿ ਉਹ ਵੀ ਵਿਚਾਰੇ ਡਰੇ ਨੇ ਵੀ ਉੱਥੇ ਜਿਵੇਂ ਪਹਿਲੇ ਪੁਲਿਸ ਵਾਲਿਆਂ ਨੂੰ ਮਾਰਿਆ ਸਾਨੂੰ ਨਾ ਕਿਤੇ ਮਾਰ ਦੇਣ। ਇਹ ਗੱਲ ਹੋਈ ਹੈ ਜੀ। ਅੱਛਾ ਜੀ, ਇੱਕ ਏਅਰ ਹੋਸਟਸ ਜਿਹੜੀ ਹੈ ਬੀਬੀ, ਉਹ ਚੇਤੇ ਕਰੋ, ਉਹ ਕਰੰਸੀ ਲੈ ਕੇ ਜਾ ਰਹੀ ਸੀ, ਚੇਤੇ ਤੁਹਾਨੂੰ, ਜਿਹੜੀ ਸਮਗਲ ਕਰ ਰਹੀ ਸੀ ਡਾਲਰ ਸ਼ਾਲਰ ਹੋਰ ਜਰਾਬਾਂ ਸ਼ਰਾਬਾਂ ਜੁੱਤੀ 'ਚ ਦਿੱਤੀ ਸੀ, ਚੇਤੇ ਕਰੋ ਪਿਛਲੇ ਦਿਨਾਂ 'ਚ ਫੜੀ ਗਈ ਸੀ ਏਅਰਪੋਰਟ 'ਤੇ, ਉਹਦੀ ਹੁਣ ਜ਼ਮਾਨਤ ਹੋ ਗਈ ਹੈ। ਅਤੇ ਜ਼ਮਾਨਤ ਦਾ ਜਦੋਂ ਫੈਸਲਾ ਜੱਜ ਨੇ ਲਿਖਿਆ ਤਾਂ ਉਹਨਾਂ ਨੇ ਇਆਨ ਅਲੀ ਦੇ ਫੈਸਲੇ ਨੂੰ ਵਿੱਚ ਕੋਟ ਕੀਤਾ। ਉਹਨਾਂ ਕਿਹਾ ਜਿਵੇਂ ਇਆਨ ਅਲੀ ਦੀ ਹੋਈ ਸੀ ਉਵੇਂ ਹੀ ਮੈਂ ਜ਼ਮਾਨਤ ਦੇ ਰਿਹਾ ਉਹਨਾਂ ਅਸੂਲਾਂ ਦੇ ਉੱਤੇ ਹੀ। ਅਤੇ ਇਹ ਜਿਸ ਵੇਲੇ ਅਸ਼ਰਾਫੀਆ ਕਿਸੇ ਨੂੰ ਛਡਾਉਂਦੀ ਹੈ ਅਤੇ ਸੋਚੋ ਵੀ ਉਹ ਪੂਰੇ ਪਾਕਿਸਤਾਨ ਦੇ ਕਾਨੂੰਨ ਦੇ ਉੱਤੇ ਹੀ ਉਹਦਾ ਭੈੜਾ ਅਸਰ ਪੈਂਦਾ, ਹੋਰ ਗੱਲ ਕੋਈ ਨਹੀਂ। ਲਓ ਜੀ, ਮੈਨੂੰ ਦਿਓ ਹੁਣ ਇੱਥੋਂ ਇਜਾਜ਼ਤ, ਤੇ ਰੱਬ ਰਾਖਾ।